ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 14 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ ਨਰਿਕੌਰ ਕੁਲਾਰ, ਨਛੱਤਰ ਸੰਘਾ ਕਲੋਬਿਸ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ, ਸਿੱਧਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜੀ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ, ਹਜੇ ਵੀ ਕੰਟਰੋਲ ਦੇ ਵਿੱਚ ਨਹੀਂ ਆ ਰਹੀ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਕੈਲੀਫੋਰਨੀਆ ਵਿਜ਼ਿਟ ਕਰਨ ਆ ਰਹੇ ਹੈਗੇ ਆ, ਅਤੇ ਉੱਥੇ ਹੀ ਉਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਵੀ ਮਿਲਣਗੇ। ਜਿਹੜੀ ਏਅਰ ਕੁਆਲਿਟੀ ਹੈਗੀ ਆ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਔਰੀਗਨ ਦੇ ਵਿੱਚ, ਕਹਿੰਦੇ ਵੀ ਲੱਗਦਾ ਨਹੀਂ ਅਕਤੂਬਰ ਮਹੀਨੇ ਤੱਕ ਇਹ ਜਿਹੜੀ ਆ ਇੰਪਰੂਵ ਹੋਊਗੀ, ਕਲੀਨ ਹੋਊਗੀ। ਸੋ ਪ੍ਰੈਜ਼ੀਡੈਂਟ ਜਿਹੜੇ ਆ ਉਹ ਇੱਕ ਕਮਾਂਡ ਸੈਂਟਰ, ਜਿਹੜਾ ਵਾਈਲਡ ਫਾਇਰ ਕਮਾਂਡ ਸੈਂਟਰ ਹੈਗਾ ਆ, ਉੱਥੇ ਗੈਬਨ ਨਿਊਸਮ ਜਿਹੜੇ ਗਵਰਨਰ ਉਹਨਾਂ ਨੂੰ ਮਿਲਣਗੇ। 30,000 ਦੇ ਕਰੀਬ ਇਸ ਟਾਈਮ ਫਾਇਰ ਫਾਈਟਰਸ ਵੈਸਟ ਕੋਸਟ ਦੇ ਵਿੱਚ ਅੱਗ ਬੁਝਾਉਣ 'ਚ ਲੱਗੇ ਹੋਏ ਆ। 35 ਮੌਤਾਂ ਹੁਣ ਤੱਕ ਹੋ ਚੁੱਕੀਆਂ ਆ, ਜਿਹਦੇ ਵਿੱਚੋਂ ਕੈਲੀਫੋਰਨੀਆ ਦੇ ਵਿੱਚ 24 ਅਤੇ ਔਰੀਗਨ ਦੇ ਵਿੱਚ 10 ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ 1 ਮੌਤ ਹੋ ਚੁੱਕੀ ਆ ਹੁਣ ਤੱਕ। ਜੀ ਬਿਲਕੁਲ, ਕਾਫੀ ਜ਼ਿਆਦਾ ਇਸ ਟਾਈਮ ਭਿਆਨਕ ਮੰਜ਼ਰ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਉਹ ਕੀ ਬਣਦਾ ਹੈਗਾ। ਕੱਲ੍ਹ ਰਾਸ਼ਟਰਪਤੀ ਟਰੰਪ ਜਿਹੜੇ ਆਪਣੇ ਗਵਾਂਢੀ ਸੂਬਾ ਨਵਾਡਾ ਦੇ ਵਿੱਚ ਜਿਹੜੇ ਉੱਥੇ ਆਏ ਹੋਏ ਸੀਗੇ, ਉੱਥੇ ਉਹਨਾਂ ਨੇ ਫੰਡ ਰੇਜ਼ਿੰਗ ਇਵੈਂਟਸ ਜਿਹੜੀਆਂ ਹੈ, ਕੈਂਪੇਨ ਰੈਲੀਜ਼ ਜਿਹੜੀਆਂ ਉਹ ਜ਼ਰੂਰ ਉੱਥੇ ਕੀਤੀਆਂ। ਸੋ ਕੈਲੀਫੋਰਨੀਆ ਦੇ ਵਿੱਚ ਆਉਣਗੇ ਅਤੇ ਇਸੇ ਹੀ ਚੱਲਦਿਆਂ ਕਿਉਂਕਿ ਹੁਣ ਇੱਕ ਜਾਣੇ ਨੇ ਕੀਤਾ, ਸੋ ਦੋਨੋਂ ਹੀ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਫੋਕਸ ਆਪਣਾ ਹੁਣ ਇਸ ਪੱਛਮ ਦੇ ਜਿਹੜੇ ਕੋਸਟ ਆ ਉਸ ਦੇ ਵੱਲ ਨੂੰ ਕੀਤਾ ਹੋਇਆ, ਵੈਸਟ ਕੋਸਟ ਵੱਲ ਨੂੰ, ਤਾਂ ਜੋ ਇਹਨਾਂ ਵੱਖ-ਵੱਖ ਥਾਂ ਦੇ ਉੱਤੇ ਲੱਗੀ ਜਿਹੜੀ ਅੱਗ ਆ ਉਸ ਦੇ ਉੱਤੇ ਚਰਚਾ ਜਿਹੜੀ ਆ ਉਹ ਹੋਵੇ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ 'ਚ ਇੱਧਰ ਕੀ ਬਣਦਾ ਹੈਗਾ ਆ, ਅਤੇ ਜਿੰਨੀ ਦੇਰ ਤੱਕ ਮੀਂਹ ਵਗੈਰਾ ਨਹੀਂ ਪੈਂਦੇ ਤਾਂ ਵਾਕਈ ਜਿਹੜੇ ਹਾਲਾਤ ਜਿਹੜੇ ਆ ਬਹੁਤੇ ਚੰਗੇ ਜਿਹੜੇ ਉਹ ਨਹੀਂ ਰਹਿਣਗੇ। ਹੁਣ ਕਿਉਂਕਿ ਜਦੋਂ ਹਵਾ ਇੱਧਰੋਂ ਉੱਧਰੋਂ ਆਉਂਦੀ ਆ ਤਾਂ ਤੁਸੀਂ ਦੇਖਦੇ ਹੋ ਵੀ ਧੂੰਆਂ ਅਤੇ ਜਿਹੜੀ ਐਸ਼ ਆ, ਸਵਾਹ ਆ, ਉਹ ਅਕਸਰ ਜਿਹੜੀ ਆ ਉਹ ਡਿੱਗਦੀ ਹੋਈ ਨਜ਼ਰ ਜਿਹੜੀ ਆ ਰਹੀ ਹੈ। ਸੋ ਜਿਨ੍ਹਾਂ ਨੂੰ ਖਾਸ ਕਰਕੇ ਸਾਹ ਲੈਣ ਦੀ ਪ੍ਰੋਬਲਮ ਹੈਗੀ ਆ ਜਾਂ ਉਹਨਾਂ ਦੀ ਕੋਈ ਉਹਨਾਂ ਨੂੰ ਬਿਮਾਰੀ ਆ, ਉਹਨਾਂ ਨੂੰ ਇਹੀ ਜਿਹੜੀ ਬੇਨਤੀ ਹੈਗੀ, ਅਪੀਲ ਹੈਗੀ ਆ ਵੀ ਉਹ ਘਰੋਂ ਘੱਟ ਹੀ ਬਾਹਰ ਨਿਕਲਣ ਅਤੇ ਜਾਂ ਕੋਈ ਇੱਦਾਂ ਦੀ ਮਾਸਕ ਵਗੈਰਾ ਕੋਈ ਅਜਿਹਾ ਪਾ ਕੇ ਨਿਕਲਣ ਜਿਹੜਾ ਤੁਹਾਡੇ ਇਸ ਕਹਿ ਲਓ ਵੀ ਸਵਾਹ ਨੂੰ ਜਾਂ ਇਸ ਸਮੋਕ ਨੂੰ ਥੋੜ੍ਹਾ ਕਲੀਅਰ ਕਰਕੇ ਅੰਦਰ ਤੱਕ ਤੁਹਾਡੇ ਤੱਕ ਜਾਵੇ। ਅਦਰਵਾਈਜ਼ ਕਾਫੀ ਜਿਹੜੇ ਹਾਲਾਤ ਹੈ ਜਿਹੜੇ ਉਹ ਮਾੜੇ ਹੈਗੇ ਨੇ। ਆਲਰੇਡੀ ਜਿਹੜਾ ਸਪੇਅਰ ਦਾ ਏਅਰ ਹਰਜੋਤ ਸਿੰਘ ਜੀ ਅਲਰਟ ਹੁੰਦਾ ਆ, 28ਵੇਂ ਦਿਨ ਲਗਾਤਾਰ ਜਿਹੜਾ ਆ ਇੱਥੇ ਕੀਤਾ ਗਿਆ ਹੈਗਾ ਆ। ਇੰਨੇ ਜਿਹੜੇ ਹਾਲਾਤ ਆ ਉਹ ਮਾੜੇ ਹੈਗੇ ਆ ਇਸ ਟਾਈਮ ਏਅਰ ਪੋਲਿਊਸ਼ਨ ਨੂੰ ਲੈ ਕੇ। ਸੋ ਹੋਪਫੁਲੀ ਜਲਦ ਜਿਹੜਾ ਕੋਸ਼ਿਸ਼ ਦੇ ਵਿੱਚ ਠੀਕ ਹੋਵੇ ਅਤੇ ਆਪਾਂ ਜਿਹੜਾ ਇੱਕ ਵਾਰੀ ਫੇਰ ਸੁੱਖ ਦਾ ਸਾਹ ਜਿਹੜਾ ਇੱਕ ਹਿਸਾਬ ਦੇ ਨਾਲ ਚੈਨ ਦਾ ਸਾਹ ਜਿਹੜਾ ਉਹ ਲੈ ਸਕੀਏ। ਜੀ, ਸੋ ਬਿਲਕੁਲ 7 ਬੰਦੇ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀ ਨਾਰਥ ਕੰਪਲੈਕਸ ਫਾਇਰ ਆ, ਉਹ ਹਜੇ ਵੀ ਮਿਸਿੰਗ ਹੈਗੇ ਆ। ਉਸ ਫਾਇਰ ਦੇ ਵਿੱਚ 14 ਜਾਣਿਆਂ ਦੀ ਮੌਤ ਜਿਹੜੀ ਆ ਹੋ ਗਈ ਹੈਗੀ ਆ। ਪਹਿਲਾਂ 160 ਤੋਂ ਵੱਧ ਲੋਕ ਜਿਹੜੇ ਸੀ ਉਹਨਾਂ ਨੂੰ ਮਿਸਿੰਗ ਕਿਹਾ ਗਿਆ ਸੀ, ਪਰ ਉਹਨਾਂ ਨੂੰ ਲੱਭ ਲਿਆ ਗਿਆ। 400 ਸਕੁਅਰ ਮਾਈਲ
ਵਿਊਟ ਤੇ ਪਲਮਸ ਕਾਉਂਟੀ ਦੋਨਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਅੱਗ ਦੇ ਨਾਲ ਸੜ ਗਏ ਹੈਗੇ। 26% ਇਹ ਕੰਟੇਨਡ ਹੋਈ ਆ ਅੱਗ ਹਜੇ ਤਾਈਂ। 80 ਮੀਲ ਨਾਰਥ ਆਫ ਸੈਕਰਾਮੈਂਟੋ ਦੇ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹ ਅੱਗ ਜਿਹੜੀ ਆ ਜਲ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਕਹਿੰਦੇ ਪਈ ਜਿਹੜਾ ਸਕੁਆਇਰ ਨੈਸ਼ਨਲ ਪਾਰਕ ਆ ਉਹਦੇ ਲਾਗੇ ਵੀ ਜਿਹੜੀ ਆ ਅੱਗ ਪਹੁੰਚਣ ਵਾਲੀ ਹੈਗੀ ਆ। ਉੱਥੇ ਇੱਕ 3 ਰਿਵਰਸ ਕਰਕੇ ਟਾਊਨ ਆ ਜਿੱਥੋਂ 2000 ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕੱਲ੍ਹ ਵੀਕਐਂਡ ਦੇ ਉੱਤੇ ਬੜੀ ਹੀ ਇੱਕ ਮੰਦਭਾਗੀ ਘਟਨਾ ਜਿਹੜੀ ਹੈ LA ਕਾਊਂਟੀ ਦੇ ਵਿੱਚ ਵਾਪਰੀ ਆ। ਕਿਸੇ ਦੇ ਦੁਆਰਾ ਇੱਕ ਕਹਿੰਦੇ ਵੀ ਬਲੈਕ ਟੀਨੇਜਰ ਦੱਸਿਆ ਜਾ ਰਿਹਾ ਜਿਸ ਦੀ ਉਮਰ 28 ਤੋਂ 30 ਸਾਲ ਦੇ ਦਰਮਿਆਨ ਸੀ। ਉਸਨੇ LA ਕਾਊਂਟੀ ਦੇ ਪੈਟਰੋਲ ਕਾਰ ਦੇ ਉੱਤੇ ਅਚਨਚੇਤੇ ਉੱਤੇ ਆ ਕੇ ਉਹਨਾਂ ਦੇ ਉੱਤੇ ਗੋਲੀਆਂ ਭਰਾ ਦਿੱਤੀਆਂ, ਜਿਸ ਦੇ ਬਾਅਦ ਦੇ ਵਿੱਚ ਇਸ ਟਾਈਮ ਜਿਹੜੇ ਉਸ ਦੇ ਵਿੱਚ ਬੈਠੇ ਆਫਿਸਰ ਸੀਗੇ ਉਹ ਆਪਣੇ ਜ਼ਿੰਦਗੀ ਮੌਤ ਦੇ ਨਾਲ ਜਿਹੜੇ ਉਹ ਜੂਝ ਰਹੇ ਆ। ਉਸ ਬੰਦੇ ਨੂੰ ਲੱਭਣ ਦੇ ਲਈ ਜਾਂ ਉਸ ਨੂੰ ਲੱਭਣ ਦੇ ਵਿੱਚ ਜਿਹੜਾ ਕੋਈ ਮਦਦ ਕਰੂਗਾ ਉਸ ਦੇ ਲਈ $1 ਲੱਖ ਦਾ ਅਵਾਰਡ ਜਿਹੜਾ ਆ ਰਿਵਾਰਡ ਆ ਉਹ ਰੱਖਿਆ ਗਿਆ ਹੈਗਾ। ਇਹ ਕਾਉਂਟਨ ਦੇ ਜਿਹੜੇ ਦੋਨੋਂ ਡੈਪਟੀ ਸੀਗੇ LA ਕਾਊਂਟੀ ਦੇ ਨਾਲ ਜੁੜੇ ਸੀਗੇ ਅਤੇ ਇਹਨਾਂ ਨੂੰ ਐਂਬੂਸ਼ ਜਿਹੜਾ ਉਹ ਕੀਤਾ ਗਿਆ ਆ। ਇੱਕ 31 ਸਾਲਾਂ ਦੀ ਜਿਹੜੀ ਮਾਂ ਸੀਗੀ ਅਤੇ ਇੱਕ ਨਾਲ ਜਿਹੜਾ 24 ਸਾਲਾਂ ਦਾ ਜਿਹੜਾ ਉਹ ਸੀਗਾ, ਜਿਹੜੇ ਕਹਿੰਦੇ ਵੀ ਇਸ ਟਾਈਮ ਹਸਪਤਾਲ ਨੇ ਅਤੇ ਜ਼ੇਰੇ ਇਲਾਜ ਹੈਗੇ ਨੇ। ਸੋ ਹੋਪਫੁਲੀ ਜਿਹੜਾ ਕਹਿੰਦੇ ਵੀ ਥੋੜ੍ਹਾ ਬਹੁਤਾ ਆ ਉਹ ਠੀਕ ਹੋ ਸਕਣਗੇ। ਸ਼ੈਰਿਫ ਐਲੈਕਸ ਵੈਲੇਨੂਆ ਉਹਨਾਂ ਨੇ ਕਿਹਾ ਵੀ ਇੱਦਾਂ ਲੱਗਦਾ ਵੀ ਉਹ ਹੁਣ ਰਿਕਵਰ ਹੋ ਜਾਣਗੇ, ਪਰ ਕਹਿੰਦੇ ਵੀ ਇਹ ਇੱਕ ਲੌਂਗ ਟਰਮ ਇੰਪੈਕਟ ਹੈਗਾ ਆ ਜਿਸ ਨੇ ਕਾਫੀ ਵੱਡਾ ਜਿਹੜਾ ਉਹ ਝਟਕਾ ਦਿੱਤਾ ਹੈਗਾ ਆ। ਅਤੇ ਆਲਰੇਡੀ $1 ਲੱਖ ਦਾ ਲੋਕਲ ਅਫੀਸ਼ੀਅਲਸ ਦੇ ਦੁਆਰਾ ਇਸ ਬੰਦੇ ਨੂੰ ਲੱਭਣ ਦੇ ਲਈ ਜਿਹੜਾ ਆ ਉਹ ਇਨਾਮ ਰੱਖਿਆ ਗਿਆ ਹੈਗਾ ਆ। ਮੁਲਕ ਭਰ ਤੋਂ 64 ਫੇਰਿਓਂ ਇਸ ਅਟੈਕ ਦੀ ਜਿਹੜੀ ਉਹ ਨਿੰਦਾ ਹੋਈ। ਰਾਸ਼ਟਰਪਤੀ ਟਰੰਪ ਨੇ ਵੀ ਇਸ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ, ਜੋ ਬਾਈਡਨ ਨੇ ਵੀ ਨਿੰਦਾ ਕੀਤੀ, ਐਡਮ ਸ਼ਿਫ ਜਿਹੜਾ ਆ ਉਸਨੇ ਵੀ, ਅਤੇ ਤਕਰੀਬਨ ਸਾਰੇ ਪੋਲੀਟੀਸ਼ੀਅਨਾਂ ਨੇ ਜਿਹੜੀ ਇਸ ਐਂਬੁਸ਼ ਕੀਤੇ ਗਏ 2 ਡਿਪਟੀਜ਼ ਆ ਉਸ ਦੀ ਨਿੰਦਾ ਕੀਤੀ ਹੈਗੀ ਆ। ਅਤੇ ਉਹਨਾਂ ਨੇ ਆਖਿਆ ਵੀ ਪੁਲਿਸ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਆ ਉਸ ਨੂੰ ਅਸੀਂ ਬਿਲਕੁਲ ਵੀ ਜਿਹੜਾ ਉਹ ਨਹੀਂ ਜ਼ਰਾਂਗੇ। ਇਹ ਸ਼ਨੀਚਰਵਾਰ ਨੂੰ ਸ਼ਾਮੀ 7 ਵਜੇ ਇਹ ਐਂਬੁਸ਼ ਜਿਹੜੀ ਉਹ ਵਾਪਰੀ ਆ। MLK ਟਰਾਂਜ਼ਿਟ ਸੈਂਟਰ ਜਿਹੜਾ ਕਾਂਪਟਨ ਦੇ ਵਿੱਚ ਹੈਗਾ ਆ ਉਸ ਦੇ ਬਾਹਰ ਇਹ ਆਪਣੀ ਗੱਡੀ ਦੇ ਵਿੱਚ ਸੀਗੇ ਜਦ ਅਚਾਨਕ ਇੱਕ ਗਨਮੈਨ ਉਹਨਾਂ ਦੇ ਨਜ਼ਦੀਕ ਆਇਆ। ਪੈਸੰਜਰ ਸਾਈਡ ਵਾਲੇ ਪਾਸੋਂ ਆ ਕੇ ਉਸਨੇ ਡਿਪਟੀ ਕਾਰ ਦੇ ਵਿੱਚ ਜਿਹੜੀਆਂ ਗੋਲੀਆਂ ਉਹ ਦਾਗ ਦਿੱਤੀਆਂ, ਪਿਸਟਲ ਦੇ ਨਾਲ ਜਿਹੜੀਆਂ ਉਸਨੇ ਗੋਲੀਆਂ ਮਾਰੀਆਂ ਅਤੇ ਦੋਨੋਂ ਹੀ ਡਿਪਟੀਜ਼ ਦੇ ਉਸ ਮੌਕੇ ਜਿਹੜੀਆਂ ਉਹ ਗੋਲੀਆਂ ਲੱਗੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਉੱਥੋਂ ਭੱਜ ਗਿਆ ਹੈਗਾ ਆ। ਅਤੇ ਹਰਜੋਤ ਸਿੰਘ ਜੀ ਸਿਰਫ 14 ਮਹੀਨੇ ਹੋਏ ਸੀ ਇਹਨਾਂ ਡਿਪਟੀਜ਼ ਨੂੰ ਜਿਹੜੇ ਸਵੋਰਨ ਇਨ ਕੀਤੇ ਹੋਏ ਇਸ ਡਿਊਟੀ ਦੇ ਉੱਤੇ, ਬਿਲਕੁਲ ਨਿਊ ਸੀਗੇ ਇਸ ਕੰਮ ਦੇ ਉੱਤੇ ਅਤੇ ਐਂਬੁਸ਼ ਦਾ ਜਿਹੜਾ ਉਹ ਸ਼ਿਕਾਰ ਹੋ ਗਏ ਆ। ਅਤੇ ਮੁਲਕ ਭਰ ਦੇ ਵਿੱਚ ਇਸ ਦੀ ਜਿਹੜੀ ਆ ਬਹੁਤ ਜ਼ਿਆਦਾ ਨਿੰਦਾ ਹੋ ਰਹੀ ਆ। ਅਤੇ ਹੁਣ ਇਸ ਜਿਹੜਾ ਕਲਪਰੇਟ ਹੈਗਾ ਆ ਜਿਸ ਨੇ ਦੋਸ਼ੀ ਆ ਉਸ ਨੂੰ ਲੱਭਣ ਦੇ ਲਈ $1 ਲੱਖ ਤੱਕ ਦਾ ਜਿਹੜਾ ਇਨਾਮ ਆ ਉਹ ਵੀ ਰੱਖਿਆ ਗਿਆ ਹੈਗਾ। ਬਿਲਕੁਲ 31 ਸਾਲਾਂ ਦੀ ਮਦਰ ਸੀ ਅਤੇ 24 ਸਾਲਾਂ ਦਾ ਇੱਕ ਨੌਜਵਾਨ ਪੁਲਿਸ ਆਫੀਸਰ ਦੋਨੋਂ ਸੀਗੇ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜੇ ਇਹਨਾਂ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਤਰ੍ਹਾਂ ਅਤੇ ਫਿਰ ਜਿਹੜੀ ਫਾਂਸੀ ਲਾਣੀ ਚਾਹੀਦੀ ਆ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਹੈਗੀਆਂ। ਡੈਮੋਕ੍ਰੈਟਿਕ US ਰਿਪਰੈਜ਼ੈਂਟੇਟਿਵ ਐਡਮ ਸ਼ਿਫ ਦਾ ਏਰੀਆ ਹੈਗਾ ਇਹ ਡਿਸਟ੍ਰਿਕਟ ਜਿਹਦੇ ਵਿੱਚ ਲਾਸ ਐਂਜਲਸ ਕਾਊਂਟੀ ਆਉਂਦੀ ਹੈਗੀ ਆ। ਕਾਫੀ ਸਟਰੋਂਗ ਇਹ ਡੈਮੋਕ੍ਰੈਟਿਕ ਲੀਡਰ ਹੈਗੇ। ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਲਾ ਇਨਫੋਰਸਮੈਂਟ ਆਫੀਸਰਸ ਆ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਉਂਦੇ ਆ ਅਤੇ ਇਸ ਤਰ੍ਹਾਂ ਦਾ ਅਟੈਕ ਇੱਕ ਬੁਜ਼ਦਲਾਂ ਵਾਲਾ ਅਟੈਕ ਹੈਗਾ ਕਿਉਂਕਿ ਉਹ ਕੋਈ ਵੀ ਐਕਸ਼ਨ ਨਹੀਂ ਕਰ ਰਹੇ ਸੀ। ਦੋਨੋਂ ਜਾਣੇ ਕਾਰ ਦੇ ਵਿੱਚ ਬੈਠੇ ਸੀ ਜਦੋਂ ਨੌਜਵਾਨ ਗਿਆ ਇੱਕ ਅਤੇ ਉਸਨੇ ਜਾ ਕੇ ਗੋਲੀਆਂ ਚਲਾ ਕੇ ਉਹਨਾਂ 'ਤੇ ਗੋਲੀਆਂ ਮਾਰ ਦਿੱਤੀਆਂ। ਜੀ ਬਿਲਕੁਲ। ਸੋ ਇਹ ਇਸ ਦੇ ਕਰਕੇ ਉੱਦਾਂ ਜਿਹੜੀ ਆ ਸਾਰੇ ਜਾਣੇ ਕਿਸੇ ਦੀ ਪੋਲੀਟੀਕਲੀ ਡਿਵੀਜ਼ਨ ਜਿਹੜੀ ਆ ਨਹੀਂ ਕੋਈ ਦੇਖਣ ਨੂੰ ਮਿਲੀ। ਸਾਰਿਆਂ ਨੇ ਇਹ ਜਿਹੜੇ ਡਿਪਟੀਜ਼ ਦੇ ਨਾਲ ਹੀ ਜਿਹੜੀ ਹਮਦਰਦੀ ਜਤਾਈ ਹੈ ਜਿਹੜੀ ਕਿ ਬਿਲਕੁਲ ਸਹੀ ਗੱਲ ਬਣਦੀ ਹੈਗੀ ਹੈ। ਇਹ ਬਿਲਕੁਲ ਬੁਜ਼ਦਿਲਾਨਾ ਜਿਹੜਾ ਹਮਲਾ ਜਿਹੜਾ ਇਹਨਾਂ ਦੇ ਉੱਤੇ ਉਸਨੇ ਕੀਤਾ ਹੈਗਾ ਅਤੇ ਹੁਣ ਹੋਪਫੁਲੀ ਇਸ ਨੂੰ ਜਲਦ ਜਿਹੜਾ ਉਹ ਫੜ ਲਿਆ ਜਾਵੇ। ਇਸੇ ਤਰ੍ਹਾਂ ਲਾਸ ਐਂਜਲਸ ਏਰੀਆ ਦੇ ਵਿੱਚ ਲੈਨਕਾਸਟਰ ਵਾਲਾ ਜਿਹੜਾ ਏਰੀਆ ਆ ਉੱਥੇ ਵੀ ਵੀਕਐਂਡ ਦੇ ਦੌਰਾਨ ਇੱਕ ਕਹਿੰਦੇ ਵੀ ਬੰਦਾ ਆਪਣਾ ਚਾਕੂ ਲੈ ਕੇ ਪੁਲਿਸ ਵੱਲ ਜਾ ਰਿਹਾ ਸੀ ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਅਤੇ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਹੁਣ ਜਿਹੜਾ ਹੈਗਾ ਇਸ ਟਾਊਨ ਦਾ ਜਿਹੜਾ DA ਆ
ਉਹ ਕਰ ਰਿਹਾ ਹੈਗਾ ਵੀ ਕਿੱਥੇ ਜਿਹੜਾ ਆ ਲੈਨਕਾਸਟਰ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਵਾਲੇ ਵੀ ਕਿਸ ਜਗ੍ਹਾ ਜਿਹੜੀ ਆ ਗਲਤੀ ਹੋਈ ਹੈਗੀ ਆ। ਤੇ ਬਿਲਕੁਲ, ਤੇ ਉਸ ਤੇ ਚੀਜ਼ ਦੇ ਬਾਅਦ ਦੇ ਵਿੱਚ ਕਹਿੰਦੇ ਵੀ ਉੱਥੇ ਕੁਝ ਪ੍ਰੋਟੈਸਟਰਸ ਨੇ ਜਿਹੜੇ ਆ ਇੱਟਾਂ ਰੋੜੇ ਵੀ ਜਿਹੜੇ ਪੁਲਿਸ ਸਟੇਸ਼ਨ ਦੇ ਉੱਤੇ ਜਿਹੜੇ ਉਹ ਜੀ ਸੁੱਟੇ ਹੈਗੇ ਆ। ਉਹ ਪ੍ਰੋਟੈਸਟ ਕਰਨ ਜਿਹੜੇ ਇਸ ਚੀਜ਼ ਦੇ ਖਿਲਾਫ ਜਿਹੜੇ ਉਹ ਜ਼ਰੂਰ ਬਾਹਰ ਆਏ ਸੀਗੇ। ਹੁਣ ਇਸ ਦੇ ਬਾਰੇ ਜੇ ਹੋਰ ਜਿਹੜੀ ਇਨਫੋਰਮੇਸ਼ਨ ਆਉਣੀ ਜਿਹੜੀ ਉਹ ਬਾਕੀ ਹੈਗੀ ਆ ਵੀ ਪੂਰਾ ਕੁਛ ਜਿਹੜਾ ਕਿਸ ਤਰੀਕੇ ਦੇ ਨਾਲ ਘਟਨਾਕ੍ਰਮ ਜਿਹੜਾ ਉਹ ਵਾਪਰਿਆ। ਦੱਸਦੇ ਜਾਈਏ, ਯਾਦ ਹੋਣਾ ਜਦੋਂ ਆਪਣੇ ਲੋਹੜਾਈ ਦੇ ਵਿੱਚ ਜਿਹੜੇ ਸ਼ੇਰਗਿੱਲ ਸੀਗੇ, ਪਰਮਿੰਦਰ ਸਿੰਘ ਸ਼ੇਰਗਿੱਲ, ਉਹ ਜਿਹੜੇ US ਵੈਟਰਨ ਸੀਗੇ, ਇਰਾਕ ਵਾਰ ਵੈਟਰਨ ਸੀਗੇ, ਉਹਨਾਂ ਦੇ ਵੀ ਹੱਥ ਦੇ ਵਿੱਚ ਇੱਦਾਂ ਹੀ ਉਹ ਮੈਂਟਲੀ ਅਨਸਟੇਬਲ ਸੀਗੇ। ਉਸ ਟਾਈਮ ਦੇ ਉੱਤੇ ਉਹਦੇ ਘਰਦਿਆਂ ਨੇ ਉਦੋਂ ਕਾਲ ਕੀਤੀ ਤੇ ਵੀ ਇਹ ਕੁਛ ਠੀਕ ਬਿਹੇਵ ਨਹੀਂ ਕਰ ਰਿਹਾ, ਤੇ ਪੁਲਿਸ ਵਾਲਿਆਂ ਨੇ ਉਦੋਂ ਇਹਨਾਂ ਨੂੰ ਇੱਦਾਂ ਹੀ ਗੋਲੀਆਂ ਮਾਰੀਆਂ ਸੀ। ਉਹਨਾਂ ਦੇ ਹੱਥ ਦੇ ਵਿੱਚ ਵੀ ਉਦੋਂ ਚਾਕੂ ਜਿਹੜਾ ਉਹ ਦੱਸਿਆ ਜਾਂਦਾ ਸੀਗਾ। ਸੋ ਇਹ ਸਿਚੁਏਸ਼ਨ ਦਾ ਅਜੇ ਪਤਾ ਨਹੀਂ ਲੱਗ ਰਿਹਾ ਵੀ ਕੀ ਹੈਗੀ ਆ, ਪਰ ਇੱਦਾਂ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਜਿਹੜੀਆਂ ਇਹ ਹੁਣ ਵਾਪਰ ਰਹੀਆਂ ਨੇ। ਸੋ ਲਾਸ ਐਂਜਲਸ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ, ਜਿਸ 'ਚ 2 ਪੁਲਿਸ ਵਾਲੇ ਬਹੁਤ ਖਤਰਨਾਕ ਪੋਜੀਸ਼ਨ 'ਚ ਆ, ਉੱਥੇ ਕਹਿੰਦੇ ਪਈ ਜਿਹੜੇ ਕੁਛ ਬਾਈ ਸਟੈਂਡਰਡ ਉਹ ਹਸਪੀਟਲ ਦੇ ਬਾਹਰ ਇੱਕ ਉਹਨਾਂ ਦੇ ਵਿੱਚੋਂ ਕਹਿੰਦੇ ਪਈ ਮਜ਼ਾਕ ਉਡਾ ਰਿਹਾ ਸੀ ਵੀ ਇਹਨਾਂ ਨੂੰ ਜਿਹੜਾ ਆ ਮਰ ਜਾਣਾ ਚਾਹੀਦਾ ਹੈਗਾ ਆ, ਵੀ ਐਨੀਮਲਸ ਹੈਗੇ ਆ, ਇਹਨਾਂ ਨੂੰ ਮਾਰਨਾ ਹੀ ਚਾਹੀਦਾ। ਸੋ ਉਹ ਤੋਂ ਬਾਅਦ ਕਾਫੀ ਜਿਹੜਾ ਆ ਇਸ ਦਾ ਵੀ ਜਿਹੜਾ ਵਿਰੋਧ ਹੋ ਰਿਹਾ ਵੀ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਆ ਕਿਸੇ ਵੱਲੋਂ ਨਹੀਂ ਕਰਨੇ ਚਾਹੀਦੇ। ਸੋ ਪੁਲਿਸ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਆ ਰਿਫਟ ਆਪਾਂ ਦੇਖ ਰਹੇ ਹਾਂ USA ਦੇ ਵਿੱਚ ਕਾਫੀ ਜਿਹੜਾ ਆ ਉਹਦੇ ਵਿੱਚ ਪਾੜਾ ਵੱਧਦਾ ਜਾ ਰਿਹਾ ਆ। ਬਿਲਕੁਲ ਜੀ, ਦੋਨੋਂ ਹੀ ਪਾਸੋਂ ਜਿਹੜਾ ਆ ਉਹ ਕੋਈ ਵੀ ਬੈਕਡਾਊਨ ਹੋਣ ਨੂੰ ਜਿਹੜਾ ਉਹ ਨਹੀਂ ਹੋ ਰਿਹਾ। ਇਹ ਸਥਿਤੀ ਜਿਹੜੀ ਆ ਕੋਈ ਬਹੁਤੀ ਚੰਗੀ ਜਿਹੜੀ ਓਵਰਆਲ ਨਹੀਂ ਬਣ ਰਹੀ ਹੈਗੀ। ਇੱਦਾਂ ਦੀਆਂ ਪ੍ਰੋਟੈਸਟ ਤੇ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਬਹੁਤ ਜ਼ਿਆਦਾ ਹੁਣ ਵਾਪਰਨ ਲੱਗ ਚੁੱਕੀਆਂ ਹੋਈਆਂ ਨੇ। ਉਮੀਦ ਕਰਦੇ ਹਾਂ ਵੀ ਇਹ ਚੀਜ਼ਾਂ ਦੇ ਵਿੱਚ ਜਿਹੜੀ ਉਹ ਗਿਰਾਵਟ ਆਵੇ ਤੇ ਇੱਕ ਵਾਰੀ ਫਿਰ ਨਾਰਮਲਸੀ ਵੱਲ ਨੂੰ ਜਿਹੜਾ ਉਹ ਆਪਾਂ ਵਧੀਏ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਦੇ ਵਿੱਚ ਜਿਹੜਾ ਦੇਖਿਆ ਜਾ ਰਿਹਾ ਕਿ ਜਾਰਜੀਆ ਦਾ ਡਿਪਟੀ, ਉਸ ਨੂੰ ਜਿਹੜਾ ਆ ਉਹ ਹੁਣ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਫਾਇਰ ਜਿਹੜਾ ਉਹ ਕਰ ਦਿੱਤਾ ਗਿਆ ਆ। ਇਹ ਉਦੋਂ ਆਇਆ ਵੀ ਇੱਕ ਵੀਡੀਓ ਇਸ ਦੀ ਵਾਇਰਲ ਹੋਈ ਸੀ ਜਦ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਕਾਲੇ ਮੂਲ ਦੇ ਬੰਦੇ ਨੂੰ ਉਹ ਜਾਣਬੁੱਝ ਕੇ ਰਿਪੀਟਡਲੀ ਜਿਹੜਾ ਉਹ ਪੰਚ ਕਰ ਰਿਹਾ ਸੀ। ਇੱਕ ਜਣਾ ਉਸ ਦੇ ਉੱਤੇ ਚੜ੍ਹਿਆ ਸੀਗਾ ਇੱਕ ਵਾਲਾ, ਤੇ ਦੂਜੇ ਪਾਸੇ ਆ ਕੇ ਜਿਹੜਾ ਉਸਨੇ ਫਿਰ ਜਿਹੜਾ ਉਸ ਨੂੰ ਕੁੱਟਣਾ ਮਾਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਵਾਕਰ, ਰੋਡਰਿਕ ਵਾਕਰ ਜਿਹੜਾ ਉਸ ਦਾ ਨਾਮ ਜਿਹੜਾ ਆ ਉਹ ਦੱਸਿਆ ਜਾ ਰਿਹਾ। ਉਸ ਦੀ ਗਰਲਫ੍ਰੈਂਡ ਉਸ ਟਾਈਮ ਨਾਲ ਸੀ ਕਿ ਜਿਸ ਨੇ ਇਸ ਘਟਨਾ ਨੂੰ ਵੀਡੀਓ ਦੇ ਵਿੱਚ ਵੀ ਜਿਹੜਾ ਉਹ ਕੈਦ ਕੀਤਾ। ਕਹਿੰਦੇ ਵੀ ਉਹ ਬਲੀਡ ਕਰ ਰਿਹਾ ਸੀਗਾ ਤੇ ਬਾਅਦ ਦੇ ਵਿੱਚ ਉਹ ਕਹਿੰਦੀ ਰਹੀ ਵੀ ਇਸ ਦੇ ਉੱਤੋਂ ਜਿਹੜਾ ਉਹ ਹਟ ਜਾਓ, ਪਰ ਉਸ ਨੂੰ ਲਗਾਤਾਰ ਜਿਹੜੇ ਉਹ ਕੁੱਟਦੇ ਰਹੇ। ਕਹਿੰਦੇ ਵੀ ਇਸ ਨੂੰ ਪੁੱਲ ਓਵਰ ਕੀਤਾ ਗਿਆ ਸੀਗਾ, ਇਸ ਦੀ ਟੇਲ ਲਾਈਟ ਬ੍ਰੋਕਨ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸ਼ੈਰਿਫਸ ਆ, ਡਿਪਟੀਜ਼ ਆ, ਉਹਨਾਂ ਨੇ ਜਿਹੜਾ ਇਸ ਨੂੰ ਪਿਨ ਡਾਊਨ ਜਿਹੜਾ ਉਹ ਕਰ ਲਿਆ ਸਟਰੀਟ ਦੇ ਉੱਤੇ। ਪੂਰਾ ਬੋਡੀ ਵੇਟ ਪਾ ਕੇ ਉਸ ਦੇ ਉੱਤੇ ਜਿਹੜੇ ਉਹ ਚੜ੍ਹੇ ਰਹੇ, ਤੇ ਦੂਜਾ ਜਿਹੜਾ ਆਫਿਸਰ ਆ ਉਹ ਆ ਕੇ ਉਸ ਨੂੰ ਸਿਰ ਦੇ ਵਿੱਚ ਜਿਹੜੇ ਘਸੋਨਾ ਉਹ ਮਾਰਦਾ ਰਿਹਾ। ਇਹ ਕਹਿੰਦੇ ਵੀ ਜਦੋਂ ਅਫਸਰ ਦੋਨੋਂ ਖੜ੍ਹੇ ਹੋਏ ਤਾਂ ਜਿਹੜਾ ਵਾਕਰ ਸੀਗਾ ਉਹ ਬੇਹੋਸ਼ ਹੋਇਆ ਪਿਆ ਸੀ, ਉਸ ਦਾ ਮੂੰਹ ਜਿਹੜਾ ਉਹ ਸੁੱਜਿਆ ਪਿਆ ਸੀਗਾ। ਸੋ ਇੱਦਾਂ ਦੀਆਂ ਘਟਨਾਵਾਂ ਜਿਹੜੇ ਪੁਲਿਸ ਵਾਲੇ ਕਰਦੇ ਆ, ਫਿਰ ਦੂਜੇ ਪਾਸਿਓਂ ਜਿਹੜੇ ਆ ਉਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਕਰਦੇ ਆ ਵੀ ਇਹਨਾਂ ਨੂੰ ਤਾਂ ਮਰ ਜਾਣਾ ਚਾਹੀਦਾ ਆ। ਇਹ ਹਾਲਾਤ ਜਿਹੜੇ ਆ ਬਹੁਤੇ ਚੰਗੇ ਨਹੀਂ ਹੈਗੇ। ਸਿਚੁਏਸ਼ਨ ਇੱਥੇ ਆਉਂਦੀ ਹੈ ਹਰਜੋਤ ਸਿੰਘ ਜੀ ਵੀ ਜਦੋਂ ਮਾੜੀਆਂ ਹਰਕਤਾਂ ਕੌਪ ਕਰਦੇ ਆ, ਤੇ ਜਦੋਂ ਆਪਾਂ ਕਹਿੰਦੇ ਵੀ ਗੁੱਡ ਕੌਪ ਬੈਡ ਕੌਪ, ਗੁੱਡ ਕੌਪਸ ਕਈ ਵਾਰੀ ਨਾ ਬੈਡ ਕੌਪਸ ਨੂੰ ਜਿਹੜਾ ਉਹ ਆਪਣੇ ਪਿੱਛੇ ਜਿਹੜਾ ਉਹ ਛਿਪਾ ਜਾਂਦੇ ਆ। ਜੇ ਉਹਨਾਂ ਨੂੰ ਨੰਗਿਆਂ ਕਰਨ, ਅਜਿਹੇ ਲੋਕਾਂ ਨੂੰ ਇਹਦੇ ਵਿੱਚੋਂ ਬਾਹਰ ਜਿਹੜਾ ਉਹਨਾਂ ਨੂੰ ਰਸਤਾ ਜਿਹੜਾ ਉਹ ਦਿਖਾਇਆ ਜਾਵੇ, ਤਾਂ ਫਿਰ ਜਿਹੜਾ ਜ਼ਰੂਰ ਲੋਕਾਂ ਤੇ ਕੌਪਸ ਦੇ ਦਰਮਿਆਨ ਜਿਹੜਾ ਕਿਤੇ ਨਾ ਕਿਤੇ ਇਹ ਪਾੜਾ ਆ ਉਹ ਘਟੂਗਾ, ਉਹ ਵਧੂਗਾ ਨਹੀਂ। ਉੱਦਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਰਿਪਬਲਿਕਨਸ ਹੁੰਦੇ ਆ ਜ਼ਿਆਦਾਤਰ ਕੰਜ਼ਰਵੇਟਿਵ, ਉਹ ਸਾਰੀਆਂ ਯੂਨੀਅਨਸ ਦੇ ਖਿਲਾਫ ਆ, ਪਰ ਇਹੀ ਇੱਕ ਯੂਨੀਅਨ ਹੁੰਦੀ ਹੈ ਜਿਹੜੀ ਪੁਲਿਸ ਵਾਲਿਆਂ ਦੀ, ਜਿਸ ਦਾ ਉਹ ਕਾਫੀ ਜ਼ਿਆਦਾ ਹਮੇਸ਼ਾ ਸਮਰਥਨ ਜਿਹੜਾ ਉਹ ਕਰਦੇ ਆਉਂਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਕਿੰਡ ਸਟਿਮੂਲਸ ਚੈੱਕ ਨੂੰ ਲੈ ਕੇ ਹੈਗੀ ਆ। ਕਹਿੰਦੇ ਵੀ ਜਿਹੜਾ ਸੈਕਿੰਡ ਸਟਿਮੂਲਸ ਚੈੱਕ ਜਿੱਦਾਂ $1200 ਦਾ ਆਪਾਂ
ਪਿਛਲੇ ਮਹੀਨਿਆਂ 'ਚ ਡਿਸਕਸ ਕਰਦੇ ਆਏ ਆ ਵੀ ਉਹਦੇ ਚਾਂਸ ਹੋ ਸਕਦਾ ਵੀ ਉਹ ਦੁਬਾਰਾ ਕੀ ਉਹਦੇ 'ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਹੋ ਜਾਵੇ। ਅਲਬਾਮਾ ਦੇ 2 ਸੈਨੇਟਰ ਜਿਹੜੇ ਆਪਣੇ ਆਪ ਦੇ ਵਿੱਚ ਸਪਲਿਟ ਹੈਗੇ, $500 ਬਿਲੀਅਨ ਦਾ ਜਿਹੜਾ ਮੇਜਰ ਆ ਇਹਨੂੰ ਲੈ ਕੇ। ਜਿਹੜੇ ਸ਼ੈਲਵੀ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਨੂੰ ਤਾਂ ਲੱਗਦਾ ਇਹ ਇੱਕ ਤਰ੍ਹਾਂ ਦੇ ਨਾਲ ਡੈਡ ਆ, ਪਰ ਕਹਿੰਦੇ ਵੀ ਵਾਸ਼ਿੰਗਟਨ ਦੇ ਵਿੱਚ ਯੂ ਨੈਵਰ ਨੋ ਕਦੋਂ ਜਿਹੜਾ ਆ ਟੇਬਲ ਦੂਜੇ ਪਾਸੇ ਟਰਨ ਅਰਾਊਂਡ ਹੋ ਸਕਦਾ ਹੈਗਾ। ਸੋ ਪਿਛਲੇ ਜਿਹੜੇ ਸਟਿਮੂਲਸ ਚੈੱਕ ਦੀ ਜੇ ਗੱਲ ਕਰਦੇ ਜਾਈਏ, ਜਿਹੜਾ $2400 ਹਸਬੈਂਡ ਵਾਈਫ ਨੂੰ ਦਿੱਤਾ ਗਿਆ ਸੀ, 1200 ਅਤੇ $500 ਬੱਚਿਆਂ ਨੂੰ, ਕਹਿੰਦੇ ਵੀ 160 ਮਿਲੀਅਨ ਲੋਕਾਂ ਨੂੰ ਹੋ ਗਿਆ ਸੀ, ਜਿਹਦੇ ਵਿੱਚ ਮੈਜੋਰਟੀ 'ਚ ਜਿਹੜੇ ਲੋਕ ਸੀ ਉਹਨਾਂ ਨੇ ਆਪਣੇ ਜਿਹੜੀ ਉਹਨਾਂ ਦਾ ਕਰਜ਼ਾ ਸੀ ਉਹ ਵਾਪਸ ਦਿੱਤਾ ਸੀ। ਡੈਪਟ ਜਿਹੜੀ ਸੀ ਉਹਨਾਂ ਦੀ 52% ਲੋਕਾਂ ਨੇ ਵਾਪਸ ਦਿੱਤੀ ਸੀ ਅਤੇ 32% ਨੇ ਸੇਵ ਕੀਤਾ ਸੀ ਮਨੀ, 15% ਲੋਕਾਂ ਨੇ ਸਪੈਂਡ ਕੀਤਾ ਸੀ ਮਨੀ। ਸੋ ਕਹਿੰਦੇ ਵੀ ਉਹਦਾ ਗੁੱਡ ਯੂਜ਼ ਹੋਇਆ ਸੀ। ਸੋ ਹੋ ਸਕਦਾ ਇਹਦੇ 'ਤੇ ਕਹਿੰਦੇ ਕੋਈ ਨਾ ਕੋਈ ਐਗਰੀਮੈਂਟ ਹੋ ਜਾਏ ਜੀ। ਜਿਹੜਾ 500 ਬਿਲੀਅਨ ਵਾਲਾ ਜਿਹੜਾ ਹਰਜੋਤ ਸਿੰਘ ਜੀ ਸੀਗਾ, ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਸਟਿਮੂਲਸ ਚੈੱਕ ਦੀ ਮਦ ਜਿਹੜੀ ਉਹ ਨਹੀਂ ਸੀਗੀ। ਇਹ ਹੁਣ ਦੇਖਦੇ ਹਾਂ ਵੀ ਜੇ ਕੋਈ ਨਵਾਂ ਇਹ ਬਣ ਸਕਦਾ ਹੈ ਕਿ ਨਹੀਂ, ਕੋਈ ਸਮਝੌਤਾ ਇਹਨਾਂ ਦਾ ਹੋਊਗਾ ਜਾਂ ਨਹੀਂ ਹੋਊਗਾ। ਆਲਰੇਡੀ ਜਿਹੜੇ 3 ਵੱਖੋ ਵੱਖਰੇ ਬਿੱਲ ਜਿਹੜੇ ਹੋਏ ਨੇ, ਇੱਕ ਤਾਂ ਹਾਊਸ ਤੋਂ ਪਾਸ ਹੋ ਕੇ ਇੱਥੇ ਪਿਆ ਹੈ ਸੈਨੇਟ ਦੇ ਵਿੱਚ, ਉਹਨਾਂ ਨੇ ਡੈਡ ਹਾਊਸ ਦੇ ਉੱਤੇ ਉਹਨਾਂ ਨੇ ਚਰਚਾ ਹੀ ਨਹੀਂ ਕੀਤੀ। ਫਿਰ ਉਹਨਾਂ ਨੇ ਇੱਕ ਆਪਣੇ ਤੌਰ ਦੇ ਉੱਤੇ $1 ਟ੍ਰਿਲੀਅਨ ਵਾਲੇ ਨੇ ਜਿਹੜੀ ਉਹ ਟਰਾਈ ਕੀਤੀ, ਉਹ ਵੀ ਕਿਸੇ ਪਾਸੇ ਨਹੀਂ ਰਿਹਾ। ਅਤੇ $500 ਬਿਲੀਅਨ ਵਾਲਾ ਵੀ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਮੁੱਦੇ ਮੂੰਹ ਜਿਹੜਾ ਡਿੱਗ ਪਿਆ, ਕਿਉਂਕਿ ਉਹਨੂੰ ਦੋਨੋਂ ਪਾਸਿਓਂ ਜਿਹੜੀ ਸਪੋਰਟ ਆ ਉਹ ਪ੍ਰਾਪਤ ਨਹੀਂ ਹੋ ਸਕੀ। ਆਉਣ ਵਾਲੇ ਸਮੇਂ ਦੇ ਉੱਤੇ ਜਿੱਦਾਂ ਵੀ ਕੋਈ ਅਪਡੇਟਸ ਇਸ ਦੇ ਉੱਤੇ ਆਉਂਦੀਆਂ, ਜੋ ਵੀ ਇਸ ਦੇ ਉੱਤੇ ਜਾਣਕਾਰੀ ਹੋਊਗੀ, ਫਿਰ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਲਾਸ ਵੈਗਸ ਤੋਂ ਆ ਰਹੀ ਹੈ। ਲਾਸ ਵੈਗਸ ਕਹਿੰਦੇ ਵੀ ਉਹ ਇੱਦਾਂ ਦਾ ਟਾਊਨ ਆ ਜਿਹੜਾ ਕਦੇ ਸਲੀਪ ਨਹੀਂ ਕਰਦਾ, ਹਮੇਸ਼ਾ ਹੀ ਜਿਹੜੀਆਂ ਕਹਿੰਦੇ ਲਾਈਟਾਂ ਉੱਥੇ ਔਨ ਹੀ ਰਹਿੰਦੀਆਂ ਆ, ਚਹਿਲ ਪਹਿਲ ਬਹੁਤ ਰਹਿੰਦੀ ਆ, ਪਰ ਉਹ ਇਸ ਟਾਈਮ ਇੱਕ ਤਰ੍ਹਾਂ ਦੇ ਨਾਲ ਗੋਸਟ ਟਾਊਨ ਕਹਿੰਦੇ ਬਣਿਆ ਹੋਇਆ। ਈਵਨ ਦੋ ਲੋਕਾਂ ਨੇ ਥੋੜ੍ਹਾ ਬਹੁਤਾ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਆ। ਲਾਸ ਵੈਗਸ ਨੂੰ ਇੱਕ ਤਰ੍ਹਾਂ ਦੇ ਨਾਮ ਨਾਲ ਸਿਨ ਸਿਟੀ ਵੀ ਜਾਣਿਆ ਜਾਂਦਾ ਆ, ਕਿਉਂਕਿ ਉੱਥੇ ਗੈਂਬਲਿੰਗ ਵਗੈਰਾ ਹੋਰ ਇੱਦਾਂ ਦੇ ਕਈ ਕੰਮ ਹੁੰਦੇ ਹੈਗੇ ਆ। ਪਰ ਕਰੋਨਾ ਕਰਕੇ ਜਿਹੜਾ ਇਹ ਟਾਊਨ ਆ, ਜਿਹੜਾ ਸ਼ਹਿਰ ਹੈਗਾ ਆ, ਉਹ ਬਹੁਤ ਜ਼ਿਆਦਾ ਜਿਹੜਾ ਆ ਫਾਈਨੈਂਸ਼ੀਅਲੀ ਹਿੱਟ ਹੋਇਆ ਹੈਗਾ। ਉੱਥੇ ਦੇ ਜਿਹੜੇ ਕਸੀਨੋ ਆ, ਹੋਟਲ ਆ ਅਤੇ ਹੋਰ ਜਿਹੜੇ ਸ਼ੋਜ਼ ਵਗੈਰਾ ਹੁੰਦੇ ਹੈਗੇ, ਉਹ $60 ਬਿਲੀਅਨ ਜਿਹੜੇ ਆ ਪ੍ਰੋਡਿਊਸ ਕਰਦੇ ਹੈਗੇ ਆ। ਇਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਇਸ ਟਾਈਮ ਨੁਕਸਾਨ ਹੋ ਰਿਹਾ, ਕਿਉਂਕਿ ਲੋਕ ਹੋਟਲਾਂ 'ਚ ਜਾ ਨਹੀਂ ਰਹੇ, ਫਲਾਈਟਾਂ ਲੈ ਨਹੀਂ ਰਹੇ ਅਤੇ ਕਿਸੇ ਤਰ੍ਹਾਂ ਦਾ ਜਿਹੜਾ ਮਨੀ ਆ ਉਹ ਸਪੈਂਡ ਨਹੀਂ ਕਰਨਾ ਚਾਹੁੰਦੇ। ਜੀ, ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 7454। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167
97096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875% APR 15 year fixed 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735 NMLS ID 280053 BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀ ਜਿਹੜੀਆਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ 50 ਦਿਨ ਜਿਹੜੇ ਐਗਜ਼ੈਕਟਲੀ ਰਹਿ ਗਏ ਨੇ ਇਲੈਕਸ਼ਨ ਡੇ ਨੂੰ। 3 ਨਵੰਬਰ ਦਾ ਇਲੈਕਸ਼ਨ ਡੇ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਸਾਡੇ ਰਜਿਸਟਰਡ ਵੋਟਰਸ ਇਸ ਟਾਈਮ ਸੁਣ ਰਹੇ ਨੇ ਉਹਨਾਂ ਨੂੰ ਜਿਹੜੇ ਪਹਿਲੇ ਦੂਜੇ ਹਫਤੇ ਦੇ ਵਿੱਚ ਤੁਹਾਨੂੰ ਜਿਹੜੇ ਘਰਾਂ ਦੇ ਵਿੱਚ ਮੇਲ ਇਨ ਬੈਲਟਸ ਜਿਹੜੇ ਉਹ ਮਿਲਣੇ ਸ਼ੁਰੂ ਹੋ ਜਾਣਗੇ। ਫਿਰ ਤੁਸੀਂ ਜੇ ਉਦੋਂ ਤੱਕ ਤੁਹਾਡਾ ਡਿਸਾਈਡ ਹੋਊਗਾ ਤਾਂ ਤੁਸੀਂ ਉਦੋਂ ਵੋਟ ਪਾ ਕੇ ਫਿਰ ਜਲਦ ਵਾਪਸ ਵੀ ਜਿਹੜੇ ਉਹਨਾਂ ਨੂੰ ਘੱਲ ਸਕਦੇ ਆ। ਅਤੇ ਜਾਂ ਫਿਰ ਤੁਸੀਂ ਜਿਸ ਦਿਨ ਇਲੈਕਸ਼ਨ ਡੇ ਹੁੰਦਾ ਹੈ ਉਸ ਦਿਨ ਜਾ ਕੇ ਬੈਲਟ ਜਿਹੜੇ ਆ ਡਰੋਪ ਆਫ ਬਾਕਸਿਸ ਆ ਉਹਨਾਂ ਵਿੱਚ ਜਾ ਕੇ ਤੁਸੀਂ ਪਾ ਸਕਦੇ ਹੈਗੇ ਆ, ਉੱਥੇ ਡਰੋਪ ਆਫ ਕਰ ਸਕਦੇ ਹੈਗੇ ਆ। ਇਹ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਕਿਉਂਕਿ ਕੋਵਿਡ ਦੇ ਕਰਕੇ ਕਰੋਨਾ ਦੇ ਕਰਕੇ ਕਾਫੀ ਥਾਵਾਂ ਦੇ ਉੱਤੇ ਹੋ ਸਕਦਾ ਹੈ ਵੀ ਜਿਹੜੇ ਜਿਸ ਦਿਨ ਹੁੰਦੀਆਂ ਇਲੈਕਸ਼ਨ ਡੇ ਵਾਲੇ ਹੁੰਦੇ ਆ ਥਾਂ ਹੁੰਦੇ ਆ ਉਹ ਘੱਟ ਹੋਣਗੇ, ਪਰ ਤੁਹਾਡੇ ਮੇਲ ਇਨ ਬੈਲਟਸ ਦੇ ਵਿੱਚ ਉਸ ਦੀ ਜਿਹੜੀ ਜਾਣਕਾਰੀਆਂ ਜਿਹੜੀਆਂ ਉਹ ਜ਼ਿਆਦਾਤਰ ਹੁੰਦੀ ਹੈ। ਜਾਂ ਫਿਰ ਔਨਲਾਈਨ ਕਾਫੀ ਅੱਜ ਕੱਲ੍ਹ ਗੂਗਲ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਤੁਸੀਂ ਉਹ ਸੇਵਾਵਾਂ ਜਿਹੜੀਆਂ ਆ ਉਹ ਤੁਸੀਂ ਚੈੱਕ ਕਰ ਸਕਦੇ ਹੈਗੇ ਆ। ਹਰਜੋਤ ਸਿੰਘ ਜੀ ਅਗਲੀ ਇਸੇ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ ਤਾਂ ਇੱਕ ਨਵੀਂ ਆਈ ਵਾਸ਼ਿੰਗਟਨ ਪੋਸਟ ਦੀ ਜਿਹੜੀ ਪੋਲ ਐਵਰੇਜ ਆ ਉਸ ਦੇ ਵਿੱਚ ਇਸ ਮੌਕੇ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਮੌਜੂਦਾ ਰਾਸ਼ਟਰਪਤੀ ਦੇ ਨਾਲੋਂ 9 ਪੁਆਇੰਟ ਨੈਸ਼ਨਲੀ ਜਿਹੜੇ ਆ ਉਹ ਲੀਡ ਕਰਦੇ ਹੋਏ ਦੱਸੇ ਜਾ ਰਹੇ ਨੇ। 42% ਦੇ ਮੁਕਾਬਲੇ 51% ਦੇ ਨਾਲ ਜੋ ਬਾਈਡਨ ਜਿਹੜੇ ਉਹ ਲੀਡ ਕਰ ਰਹੇ ਨੇ। ਉੱਧਰ ਜਿਹੜੀਆਂ ਕੀ ਸਟੇਟਸ ਹੈਗੀਆਂ ਆ ਜਿਨ੍ਹਾਂ ਨੂੰ ਬੈਟਲ ਗਰਾਊਂਡ ਸਟੇਟਸ ਵੀ ਆਖਿਆ ਜਾ ਰਿਹਾ, ਵਿਸਕੌਨਸਨ ਦੇ ਵਿੱਚ 6 ਪੁਆਇੰਟ, ਮਿਸ਼ੀਗਨ ਦੇ ਵਿੱਚ 8 ਪੁਆਇੰਟ, ਪੈਨਸਿਲਵੇਨੀਆ ਦੇ ਵਿੱਚ 7 ਪੁਆਇੰਟ, ਫਲੋਰੀਡਾ ਦੇ ਵਿੱਚ ਸਿਰਫ 1 ਪੁਆਇੰਟ ਦੇ ਨਾਲ ਉਹ ਅੱਗੇ ਹੈਗੇ ਆ। 270 ਦੀ ਇਹ ਜਿਹੜੀ ਦੌੜ ਹੈਗੀ ਆ
ਕਹਿੰਦੇ ਵੀ ਉਹ ਟਰਨ ਆਊਟ ਦੇ ਉੱਤੇ ਸਵਿੰਗ ਵੋਟਰਸ ਦੇ ਨਜ਼ਰੀਏ ਦੇ ਉੱਤੇ ਜਿਹੜੀ ਆ ਉਹ ਕਾਫੀ ਕੁਛ ਮੈਟਰ ਕਰੇਗੀ। ਉੱਧਰ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੇ ਗੁਆਂਢੀ ਸੂਬੇ ਨਵਾਡਾ ਦੇ ਵਿੱਚ ਜਿਹੜੇ ਉੱਥੇ ਪਹੁੰਚੇ ਸੀਗੇ, ਉੱਥੇ ਉਹਨਾਂ ਨੇ ਆਪਣੀਆਂ ਰੈਲੀਜ਼ ਵਗੈਰਾ ਜਿਹੜੀਆਂ ਕੀਤੀਆਂ। ਉੱਧਰ ਉਹਨਾਂ ਨੇ ਇੱਕ ਇਨਡੋਰ ਜਿਹੜੀ ਵੇਅਰ ਹਾਊਸ ਦੇ ਵਿੱਚ ਰੈਲੀ ਕੀਤੀ ਅਤੇ ਉਸ ਨੂੰ ਲੈ ਕੇ ਜਿਹੜਾ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਵਿਵਾਦ ਵੀ ਜਿਹੜਾ ਉਹ ਭਖਿਆ ਆ ਵੀ ਕਹਿੰਦੇ ਵੀ ਜਿਹੜਾ ਉਹਨਾਂ ਦੇ ਦੁਆਰਾ ਇਹ ਦਿਸ਼ਾ ਨਿਰਦੇਸ਼ ਹੈਗੇ ਨੇ ਨਵਾਡਾ ਦੇ ਵਿੱਚ ਵੀ ਤੁਸੀਂ ਇੱਦਾਂ ਇਕੱਠ ਜਿਹੜਾ ਉਹ ਨਹੀਂ ਕਰ ਸਕਦੇ, ਪਰ ਉਸ ਦੇ ਬਾਵਜੂਦ ਕਹਿੰਦੇ ਆ ਵੀ ਉਹਨਾਂ ਨੇ ਉਹ ਇਕੱਠ ਕੀਤਾ ਅਤੇ ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਕਾਫੀ ਜਿਹੜੀ ਆ ਆਲੋਚਨਾ ਰਾਸ਼ਟਰਪਤੀ ਟਰੰਪ ਦੀ ਜਿਹੜੀ ਉਹ ਕੀਤੀ। ਰਾਸ਼ਟਰਪਤੀ ਟਰੰਪ ਨੇ ਉਸ ਬੰਦੇ ਦਾ ਵੀ ਜ਼ਿਕਰ ਕੀਤਾ ਜਿਸ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆ ਕੇ ਜਿਹੜੀ ਉਹ ਮੇਰੇ ਇੱਥੇ ਆ ਕੇ ਰੈਲੀ ਕਰੋ, ਕੋਈ ਗੱਲ ਨਹੀਂ, ਜੇ ਨਿਯਮ ਇਹ ਕਹਿੰਦੇ ਆ ਜਾਂ ਉਹ ਕਹਿੰਦੇ ਆ। ਉਹਨਾਂ ਨੇ ਉਸ ਦੀ ਕਿਹਾ ਵੀ ਤੁਹਾਨੂੰ ਚਿੰਤਾ ਕਰਨ ਦੀ ਉਹ ਜ਼ਰੂਰਤ ਨਹੀਂ ਹੈਗੀ। ਹੁਣ ਇੱਕ ਪਾਸੇ ਤਾਂ ਆਪਾਂ ਨੂੰ ਇਹ ਸੁਣਨ ਨੂੰ ਮਿਲਦਾ ਹੁੰਦਾ ਵੀ ਆਪਾਂ ਨੂੰ ਕਾਨੂੰਨ ਦੀ ਜਿਹੜੀ ਉਹ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਆ, ਜੇ ਕਾਨੂੰਨ ਦੀ ਪਾਲਣਾ ਕਰੋ ਤੁਹਾਨੂੰ ਕੋਈ ਸਮੱਸਿਆ ਨਹੀਂ, ਪਰ ਆਪ ਇੱਕ ਪਾਸੇ ਜਿਹੜੇ ਕਾਨੂੰਨ ਦੀਆਂ ਖੁਦ ਜਿਹੜੀਆਂ ਉਹ ਧੱਜੀਆਂ ਜਿਹੜੀਆਂ ਉਹ ਉਡਾਈ ਜਾ ਰਹੇ ਆ। ਸੋ ਆਈ ਥਿੰਕ ਜਿਹੜੇ ਦੋਹਰੇ ਮਾਪਦੰਡ ਆ ਉਹ ਸਾਰੇ ਹੀ ਪੋਲੀਟੀਸ਼ੀਅਨਾਂ ਨੂੰ ਜਿਹੜੇ ਉਹ ਛੱਡ ਦੇਣੇ ਚਾਹੀਦੇ ਹੈਗੇ ਆ। ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ, ਜਿੱਥੇ ਕਿ ਇਜ਼ਰਾਈਲ ਵਾਲਿਆਂ ਨੇ ਦੂਸਰੀ ਵਾਰੀ ਫਿਰ ਆਪਣਾ ਮੁਲਕ ਆ ਉਸ ਨੂੰ ਸ਼ਟ ਡਾਊਨ ਕੀਤਾ ਹੈਗਾ। ਇਜ਼ਰਾਈਲ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ। ਸੋ ਦੂਜੀ ਵਾਰੀ ਇਜ਼ਰਾਈਲ ਨੇ ਆਪਣੇ ਸਾਰੇ ਹੀ ਸਕੂਲ, ਰੈਸਟੋਰੈਂਟਸ ਜਿਹੜੇ ਸਿਰਫ ਡਿਲੀਵਰੀ ਹੋਊਗੀ, ਕੋਈ ਅੰਦਰ ਖਾਣਾ ਨਹੀਂ, ਅਤੇ ਐਂਟਰਟੇਨਮੈਂਟ ਵੈਨਿਊਜ਼ ਜਿੰਨੇ ਆ ਉਹ ਸਾਰੇ ਕਲੋਜ਼ ਕਰ ਦਿੱਤੇ ਆ। ਕੋਈ ਵੀ ਬੰਦਾ ਆਪਣੇ ਘਰ ਤੋਂ 500 ਮੀਟਰ ਦੀ ਦੂਰੀ ਤੋਂ ਬਾਹਰ ਨਹੀਂ ਜਾ ਸਕਦਾ। ਐਮਰਜੈਂਸੀ ਸਰਵਿਸਿਜ਼ ਜਿਸ ਤਰ੍ਹਾਂ ਫਾਰਮੇਸੀਜ਼ ਆ, ਫੂਡ ਸਟੋਰਸ ਆ, ਉਹ ਖੁੱਲ੍ਹੇ ਰਹਿਣਗੇ। ਬਾਹਰ 20 ਤੋਂ ਵੱਧ ਨਹੀਂ ਲੋਕ ਇਕੱਠੇ ਹੋ ਸਕਦੇ, ਅਤੇ ਘਰਾਂ ਦੇ ਅੰਦਰ 10 ਤੋਂ ਵੱਧ ਲੋਕ ਜਿਹੜੇ ਆ ਉਹ ਇਕੱਠੇ ਨਹੀਂ ਹੋ ਸਕਦੇ। ਅਤੇ ਕਹਿੰਦੇ ਪਈ ਹਰ ਰੋਜ਼ ਉੱਥੇ 4000 ਦੇ ਕਰੀਬ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਸੀ। ਉਹਨੂੰ ਦੇਖਦੇ ਹੋਏ ਇਜ਼ਰਾਈਲ ਨੇ ਦੂਸਰੀ ਵਾਰ ਆਪਣਾ ਮੁਲਕ ਸ਼ਟ ਡਾਊਨ ਕੀਤਾ ਹੈਗਾ। ਜੀ, ਪਹਿਲੋਂ ਕਹਿੰਦੇ ਇਹਨਾਂ ਨੇ ਜ਼ਿਆਦਾ ਹੀ ਢਿੱਲ ਜਿਹੜੀ ਦੇ ਦਿੱਤੀ, ਵੱਡੇ ਜਿਹੜੇ ਆ ਉਹ ਵਿਆਹ ਹੋਏ ਅਤੇ ਲੋਕਾਂ ਨੇ ਗੈਦਰਿੰਗਸ ਜਿਹੜੀਆਂ ਉਹ ਹੁਣ ਪੂਰੀਆਂ ਕੀਤੀਆਂ। ਅਤੇ ਹੁਣ ਕਹਿੰਦੇ ਜੂਇਸ਼ ਨਿਊ ਈਅਰ ਤੋਂ ਬਾਅਦ ਦੇ ਵਿੱਚ ਇਹ 3 ਹਫ਼ਤੇ ਦੇ ਲਈ ਜਿਹੜਾ ਉਹ ਲੋਕਡਾਊਨ ਆ ਉੱਥੇ ਰਹੇਗਾ। ਉੱਧਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਗਲੋਬਲੀ ਪੂਰੇ ਵਿਸ਼ਵ ਪੱਧਰ ਦੇ ਉੱਤੇ ਹਾਈਐਸਟ ਸਿੰਗਲ ਡੇ ਇਨਕਰੀਜ਼ ਜਿਹੜਾ ਕਰੋਨਾ ਵਾਇਰਸ ਦੇ ਕੇਸਿਸ ਦਾ ਜਿਹੜਾ ਉਹਨਾਂ ਨੇ ਦੱਸਿਆ ਹੈਗਾ ਵੀ ਉਹ ਅਚਾਨਕ ਜਿਹੜੇ ਉਹ ਵਾਪਰੇ ਹੈਗੇ ਆ, ਜਿਨ੍ਹਾਂ ਵਿੱਚ ਇੰਡੀਆ, USA ਅਤੇ ਬ੍ਰਾਜ਼ੀਲ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਜਿਹੜੇ ਆ ਉਹ ਸਾਹਮਣੇ ਆਏ ਆ। ਉਹਨਾਂ ਦੇ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਯੂਰਪ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਕਰੋਨਾ ਵਾਇਰਸ ਦੀ ਜਿਹੜੀ ਦੂਜੀ ਲਹਿਰ ਆ ਉਹ ਜਿਹੜੀ ਉਹ ਆ ਸਕਦੀ ਹੈ, ਜਿਸ ਦੇ ਕਰਕੇ ਕਾਫੀ ਜ਼ਿਆਦਾ ਨਵੇਂ ਕੇਸ ਅਤੇ ਕਈ ਹੋਰ ਮੌਤਾਂ ਜਿਹੜੀਆਂ ਆ ਉੱਥੇ ਹੋ ਸਕਦੀਆਂ ਨੇ। ਸੋ ਇਹ ਹੁਣ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣਿਆ ਪਿਆ ਹੈਗਾ ਆ। ਅਗਲੀ ਖਬਰ ਟਿਕਟੋਕ ਨੂੰ ਲੈ ਕੇ ਆ, ਜਿਹਦੇ ਸੰਬੰਧ ਦੇ ਵਿੱਚ US ਗਵਰਨਮੈਂਟ ਨੇ ਸਤੰਬਰ 20 ਜਿਹੜੀ ਆ ਉਹ ਡੈਡਲਾਈਨ ਰੱਖੀ ਸੀ ਵੀ ਟਿਕਟੋਕ ਵਾਲੇ ਜਾਂ ਤਾਂ ਆਪਣੀ ਕੋਈ ਬਾਇਰ ਲੱਭ ਲਓ ਅਤੇ ਜਾਂ ਫਿਰ ਤੁਸੀਂ 29 ਸਤੰਬਰ ਨੂੰ ਜਿਹੜੀ ਆ US ਦੇ ਵਿੱਚ ਜਿਹੜੀ ਟਿਕਟੋਕ ਕੰਪਨੀ ਆ ਉਹ ਬੰਦ ਕਰ ਦਿੱਤੀ ਜਾਊਗੀ। ਕਹਿੰਦੇ ਭਈ ਟਿਕਟੋਕ ਕੰਪਨੀ ਦੇ ਕੋਲ 100 ਮਿਲੀਅਨ ਤੋਂ ਵੱਧ ਮੰਥਲੀ ਐਕਟਿਵ ਯੂਜ਼ਰਸ ਹੈਗੇ ਆ। ਸੋ ਔਰੇਕਲ ਕੰਪਨੀ ਨੇ ਕਿਹਾ ਵੀ ਅਸੀਂ ਲਗਭਗ ਡੀਲ ਦੇ ਕਲੋਜ਼ ਪਹੁੰਚ ਗਏ ਹੈਗੇ ਆ ਵਾਈਟ ਡਾਂਸ ਕੰਪਨੀ ਦੇ ਨਾਲ, ਜਿਹੜੀ ਕਿ ਟਿਕਟੋਕ ਨੂੰ ਓਨ ਕਰਦੀ ਹੈਗੀ ਆ। ਸੋ ਜੇ ਔਰੇਕਲ ਕੰਪਨੀ ਕਹਿੰਦੇ ਵੀ ਟਿਕਟੋਕ ਨੂੰ ਬਾਈ ਕਰਦੀ ਆ ਅਤੇ ਵਨ ਆਫ ਦਾ ਮੇਜਰ ਬਿਗੈਸਟ ਫੋਰਸ ਬਣੂਗੀ ਐਡਵਰਟਾਈਜ਼ਿੰਗ ਦੇ ਵਿੱਚ, ਜਿਹੜੀ ਕਿ ਮੋਸਟਲੀ ਯੰਗ ਕੰਜ਼ਿਊਮਰਸ ਜਿਹੜੇ ਹੈਗੇ, ਜਵਾਨ ਲੋਕ ਹੈਗੇ ਆ, ਉਹਨਾਂ ਨੂੰ ਆਪਣੇ ਵੱਲ ਖਿੱਚਦੀ ਆ। ਜੀ ਬਿਲਕੁਲ, ਇਨਫੈਕਟ ਔਰੇਕਲ ਨੇ ਅੱਜ ਹੀ ਜਿਹੜਾ ਕਨਫਰਮ ਕੀਤਾ ਵੀ ਉਹਨਾਂ ਦੀ ਡੀਲ ਜਿਹੜੀ ਹੋ ਗਈ ਆ ਬਾਈਟ ਡਾਂਸ ਜਿਹੜੀ ਇਹ ਕੰਪਨੀ ਹੈ, ਚਾਈਨੀਜ਼ ਓਨਰ ਜਿਹੜੇ ਹੈਗੇ ਇਸ ਦੇ, ਅਤੇ ਕਹਿੰਦੇ ਵੀ ਉਹ ਡੀਲ ਹੁਣ US ਗਵਰਨਮੈਂਟ ਦੀ ਅਪਰੂਵਲ ਦੇ ਉੱਤੇ ਹੈਗੀ ਆ ਵੀ ਉਹ ਅਪਰੂਵ ਕਰਦੇ ਨੇ ਜਾਂ ਨਹੀਂ। ਔਰੇਕਲ ਨੇ ਕਨਫਰਮ ਕੀਤਾ ਆ ਜਿਹੜੇ ਸੈਕਟਰੀ ਮਨੂਚਿਨ ਉਹਨਾਂ ਦੀ ਸਟੇਟਮੈਂਟ ਨੂੰ ਵੀ ਉਹਨਾਂ ਦਾ ਪ੍ਰਪੋਜ਼ਲ ਜਿਹੜਾ ਉੱਥੇ ਉਹਨਾਂ ਦੇ ਕੋਲ ਪਹੁੰਚ ਚੁੱਕਾ ਸੀਗਾ ਵੀਕਐਂਡ ਦੇ ਉੱਤੇ, ਅਤੇ ਇਹ ਹੁਣ ਟਿਕਟੋਕ ਇੱਕ ਟਰਸਟਡ ਟੈਕਨੋਲੋਜੀ ਪ੍ਰੋਵਾਈਡਰ ਜਿਹੜਾ ਆ ਟਿਕਟੋਕ ਦੇ ਲਈ ਔਰੇਕਲ ਕੰਪਨੀ ਜਿਹੜੀ ਉਹ ਹੋਊਗੀ। ਔਰੇਕਲ ਇੱਕ ਟਾਈਮ ਦੇ ਉੱਤੇ ਬਹੁਤ ਵੱਡੀ ਜਿਹੜੀ ਉਹ ਕੰਪਨੀ ਸੀਗੀ, ਪੂਰੀ ਦੁਨੀਆ ਦੇ ਵਿੱਚ ਇਸ ਦਾ ਪਸਾਰਾ ਸੀਗਾ, ਪਰ ਟੈਕਨੋਲੋਜੀ ਇੰਨੀ ਕੁ ਜ਼ਿਆਦਾ ਅਤੇ ਇੰਨੀ ਤੇਜ਼ ਰਫਤਾਰੀ ਦੇ ਨਾਲ ਜਿਹੜੀ ਉਹ ਚੇਂਜਿਸ ਹੋਏ ਨੇ
ਵੀ ਉਸ ਵਿੱਚ ਜਿਹੜੇ ਕਿਤੇ ਨਾ ਕਿਤੇ ਪਿਛੜ ਗਏ ਸੀਗੇ ਤੇ ਮਾਈਕਰੋਸਾਫਟ ਦੇ ਨਾਲ ਇਹਨਾਂ ਦਾ ਸਮਝੌਤਾ ਇਕਰਾਰ ਜਿਹੜਾ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਉਹ ਨਹੀਂ ਬਣ ਸਕਿਆ ਟਿਕਟੌਕ ਦਾ। ਪਰ ਹੁਣ ਅਚਾਨਕ ਜਿਹੜਾ ਇਹ ਓਰੈਕਲ ਦਾ ਹੀ ਸਿੱਧਾ ਨਾਮ ਜਿਹੜਾ ਸੁਣਨ ਨੂੰ ਮਿਲਿਆ ਆ। ਇਹ ਤਾਂ ਹਰਜੋਤ ਸਿੰਘ ਜੀ ਇਸ ਦੇ ਬਾਰੇ ਚਰਚਾ ਵੀ ਜਿਹੜੀ ਉਹ ਬਿਲਕੁਲ ਨਹੀਂ ਸੀ ਚੱਲ ਰਹੀ। ਟਵਿੱਟਰ ਦੀ ਜ਼ਰੂਰ ਕਿਤੇ ਮਾੜੀ ਮੋਟੀ ਚਰਚਾ ਜਿਹੜੀ ਉਹ ਸੁਣੀ ਸੀ, ਪਰ ਓਰੈਕਲ ਅਚਨਚੇਤੇ ਲੱਗਦਾ ਹੈ ਵੀ ਸ਼ਾਇਦ ਇਹ ਬਾਜੀ ਇਸ ਚੀਜ਼ ਦੇ ਵਿੱਚ ਮਾਰ ਸਕਦਾ ਆ। ਵਾਲਮਾਰਟ ਨੇ ਵੀ ਇੱਕ ਵਾਰੀ ਇੰਟਰਸਟ ਜਿਹੜਾ ਆਪਣਾ ਉਹ ਦਿਖਾਇਆ ਸੀਗਾ ਵੀ ਅਸੀਂ ਵੀ ਜਿਹੜਾ ਉਹ ਕਰਨਾ ਚਾਹੁੰਦੇ ਹਾਂ। ਗੂਗਲ ਵਾਲੇ ਵੀ ਜਿਹੜਾ ਉਹ ਸੋਚ ਰਹੇ ਸੀਗੇ ਇਸ ਚੀਜ਼ ਨੂੰ, ਪਰ ਟਿਕਟੌਕ ਜਿਹੜਾ ਹੈ ਵੀ ਸ਼ਾਇਦ ਓਰੈਕਲ ਦੇ ਨਾਲ ਚੱਲ ਜਾਵੇ। ਵੀ ਇਸ ਦੇ ਪਿੱਛੇ ਇਹ ਆ ਵੀ ਜੇ US ਗਵਰਨਮੈਂਟ ਜਿਹੜਾ ਇਸ ਮਰਜਰ ਨੂੰ ਜਾਂ ਕਹਿ ਲਓ ਵੀ ਇਸ ਡੀਲ ਨੂੰ ਉਹ ਓਕੇ ਕਰ ਦਿੰਦੀ ਹੈਗੀ ਜੀ। ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ, ਲੌਂਗ ਆਈਲੈਂਡ ਤੋਂ, ਜਿੱਥੇ ਕਿ ਕਹਿੰਦੇ ਫਲੈਸ਼ ਈਟਿੰਗ ਬੈਕਟੀਰੀਆ ਦੇ ਨਾਲ 5 ਲੋਕ ਇਨਫੈਕਟ ਹੋਏ ਹੈਗੇ ਆ। ਸੋ ਇਹ ਬੈਕਟੀਰੀਆ ਜਿਹੜਾ ਮਾਸ ਖਾ ਜਾਂਦਾ ਆ ਤੇ 5 ਲੋਕਾਂ ਨੂੰ ਇਹ ਹੋ ਗਿਆ ਆ। ਕਨੈਟੀਕਟ ਹੈਲਥ ਆਫੀਸ਼ੀਅਲ ਜਿਹੜੇ ਆ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਲੌਂਗ ਆਈਲੈਂਡ ਸਾਊਂਡ ਉੱਥੇ ਕਹਿੰਦੇ ਭਈ ਇਹ ਜਿਹੜਾ ਫਲੈਸ਼ ਈਟਿੰਗ ਬੈਕਟੀਰੀਆ ਆ ਲੋਕਾਂ 'ਚ ਪਾਇਆ ਗਿਆ ਆ। ਇਹਦੇ ਨਾਲ ਕਹਿੰਦੇ ਜੇ ਕਿਸੇ ਨੂੰ ਹੋ ਜਾਏ ਤਾਂ ਫਿਰ ਉਹਦਾ ਉਹ ਜਿਹੜੇ ਲਿੰਬ ਉਹਨੂੰ ਕੱਟਣਾ ਪੈਂਦਾ ਹੈਗਾ ਆ, ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਰੀਰ ਦੇ ਉੱਤੇ ਇਹਦੇ ਅਸਰ ਹੋ ਜਾਂਦੇ ਹੈਗੇ ਆ। ਜੀ ਜਿਹੜਾ ਹਰਜੋਤ ਸਿੰਘ ਜੀ ਇੱਕ ਟੈਸਲਾ ਦਾ ਅਲਟਰਨੇਟਿਵ ਜਾਂ ਟੈਸਲਾ ਦਾ ਕੰਪੀਟੀਸ਼ਨ ਨਿਕੋਲਾ ਟਰੱਕ ਵਾਲੇ ਜਿਹੜੇ ਸੀਗੇ ਉਹਨਾਂ ਦੇ ਉੱਤੇ ਬੀਤੇ ਦਿਨੀ ਜਿਹੜੇ ਫਰਾਡ ਦੇ ਜਿਹੜੇ ਚਾਰजेस ਆ ਉਹ ਲੱਗੇ ਸੀਗੇ ਤੇ ਉਹਦੇ ਕਰਕੇ ਉਹਨਾਂ ਦੀ ਸਟਾਕ ਮਾਰਕੀਟ ਦੇ ਵਿੱਚ ਵੈਲਿਊ ਕਾਫੀ ਜ਼ਿਆਦਾ ਉਹ ਡਿੱਗ ਗਈ ਸੀ। ਲੋਕਾਂ ਨੇ ਕਾਫੀ ਜਿਹੜੇ ਇਹਨਾਂ ਦੇ ਸ਼ਾਰਟ ਸੈਲਿੰਗ ਜਿਹੜੀ ਉਹ ਕਰ ਦਿੱਤੀ ਸੀਗੀ। ਪਰ ਹੁਣ ਉਹਨਾਂ ਦੇ ਦੁਆਰਾ ਇਹ ਆਪਣੇ ਉੱਤੇ ਫਰਾਡ ਦੇ ਜਿਹੜੇ ਕਲੇਮਸ ਆ ਉਹਨਾਂ ਨੂੰ ਰਿਬਿਊਟ ਕੀਤਾ ਗਿਆ ਆ, ਉਹਨਾਂ ਨੂੰ ਨਕਾਰਿਆ ਗਿਆ ਆ। ਪਰ ਨਾਲ ਉਹਨਾਂ ਨੇ ਇਹ ਵੀ ਮੰਨਿਆ ਹੈ ਵੀ ਉਹਨਾਂ ਦਾ ਟਰੱਕ ਜਿਹੜਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਸੀ ਚਲਾ ਰਿਹਾ ਹੈਗਾ। ਸੋ ਇਹ ਜਿਹੜੇ ਨਿਕੋਲਾ ਆ ਉਸ ਕੰਪਨੀ ਦੇ ਜਿਹੜੇ ਮਾਲਕ ਹੈਗੇ ਨੇ, ਜਿਹੜੇ ਫੁੱਲ ਇਲੈਕਟ੍ਰਿਕ ਤੇ ਹਾਈਡਰੋਜਨ ਫਿਊਲ ਸੈੱਲ ਬੈਟਰੀ ਦੇ ਨਾਲ ਜਿਹੜੇ ਟਰੱਕਸ ਨੂੰ ਬਣਾਉਣ ਦੀ ਜਿਹੜੀ ਟੈਕਨੋਲੋਜੀ ਦੇ ਉੱਤੇ ਕੰਮਕਾਰ ਜਿਹੜੇ ਉਹ ਕਰ ਰਹੇ ਨੇ। ਹਾਈਡਨਬਰਗ ਦੇ ਦੁਆਰਾ ਇਹ ਕਲੇਮ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਟਰੱਕ ਜਿਹੜਾ ਕਹਿੰਦੇ ਵੀ ਫੰਕਸ਼ਨਲ ਤਾਂ ਹੈਗਾ ਆ, ਪਰ ਕਹਿੰਦੇ ਵੀ ਉਹ ਫੁੱਲੀ ਫੰਕਸ਼ਨਲ ਜਿਹੜਾ ਉਹ ਨਹੀਂ ਸੀਗਾ। ਤੇ ਉਸ ਤੋਂ ਬਾਅਦ ਦੇ ਵਿੱਚ ਨਿਕੋਲਾ ਦਾ ਜਿਹੜਾ ਸ਼ੇਅਰ ਆ ਕਾਫੀ ਜ਼ਿਆਦਾ ਜਿਹੜਾ ਉਹ ਡਿੱਗ ਗਿਆ ਸੀ, ਜਿਸ ਕਰਕੇ ਉਹਨਾਂ ਨੂੰ $11 ਬਿਲੀਅਨ ਦਾ ਕਹਿ ਲਓ ਵੀ ਹਿਸਾਬ ਦੇ ਨਾਲ ਨੁਕਸਾਨ ਵੀ ਜਿਹੜਾ ਉਹ ਝੱਲਣਾ ਪਿਆ ਸੀ। ਵੈਲਿਊ ਦੇ ਵਿੱਚ ਗਿਰਾਵਟ ਉਹ ਆਈ ਸੀਗੀ। ਇਹ ਹੁਣ ਇੱਕ ਦੌੜ ਹੈਗੀ ਆ, ਜਿਹੜਾ ਕੋਈ ਚੰਗਾ ਪ੍ਰੋਡਕਟ ਪਹਿਲਾਂ ਇਸ ਮਾਰਕੀਟ ਦੇ ਵਿੱਚ ਜਿਹੜਾ ਉਹ ਪੇਸ਼ ਕਰ ਦਊਗਾ, ਚਾਹੇ ਉਹ ਟੈਸਲਾ ਹੈ ਤੇ ਚਾਹੇ ਉਹ ਨਿਕੋਲਾ ਆ ਤੇ ਚਾਹੇ ਉਹ ਲਿਊਸਿਡ ਆ ਤੇ ਜਾਂ ਹੋਰ ਕਈ ਕੰਪਨੀਆਂ ਜਿਹੜੀਆਂ ਲੱਗੀਆਂ ਆ, ਉਹਨਾਂ ਨੇ ਕਾਫੀ ਜ਼ਿਆਦਾ ਮਾਰਕੀਟ ਸ਼ੇਅਰ ਜਿਹੜਾ ਉਹ ਖਿੱਚ ਜਾਣਾ ਹੈਗਾ ਆ। ਜੀ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸਟੇਟਮੈਂਟ ਇਸ਼ੂ ਕੀਤੀ ਆ, ਕਹਿੰਦੇ ਵੀ ਜੇ ਉਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿੱਤ ਜਾਂਦੇ ਆ ਤੇ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਹੈਗਾ ਆ ਸਿਸਟਮ ਰਿਫਾਰਮ ਆ ਉਹ ਸਾਰਾ ਪੂਰਾ ਮੁੜ ਕੇ ਲੈ ਕੇ ਆਣਗੇ। ਪਲੱਸ ਜਿੰਨੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਆ ਉਹਨਾਂ ਨੂੰ ਜਿਹੜਾ ਰਿਵਰਸ ਕੀਤਾ ਜਾਊਗਾ। ਇਹਦੇ ਸੰਬੰਧ ਦੇ ਵਿੱਚ ਸਾਰਾ ਪੀਰਸ ਕਰਕੇ ਇੱਕ ਪਾਲਿਸੀ ਐਨਾਲਿਸਟ ਆ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਇਹ ਈਵਨ ਦੋ ਬਾਈਡਨ ਜਿੱਤ ਵੀ ਜਾਂਦੇ ਉਹਨਾਂ ਲਈ ਇਹ ਵਾਪਸ ਲੈ ਕੇ ਆਉਣਾ ਬਹੁਤ ਔਖਾ ਹੋਊਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ 400 ਤੋਂ ਵੱਧ ਜਿਹੜੇ ਐਗਜ਼ੀਕਿਊਟਿਵ ਐਕਸ਼ਨਸ ਇਮੀਗ੍ਰੇਸ਼ਨ ਦੇ ਉੱਤੇ ਕਹਿੰਦੇ ਜਾਰੀ ਕੀਤੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਕਿ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਵੀ ਸੀ, ਉਹਨਾਂ ਨੇ ਬਹੁਤ ਸਾਰੇ ਲਾਸੂਟ ਫਾਈਲ ਕੀਤੇ ਸੀ। ਉਹ ਕਹਿੰਦੇ ਵੀ ਜੇ ਇਹਨਾਂ ਨੇ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫਿਰ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਲਾਸੂਟ ਪਿਛਲੇ ਸਮੇਂ ਦੇ ਵਿੱਚ ਆਉਂਦੇ ਰਹੇ ਹੈਗੇ ਆ ਉਹ ਅਸੀਂ ਕਰਾਂਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡੈਲਟਾ ਏਅਰ ਵਾਲੇ ਜਿਹੜੇ ਆ ਉਹ ਇਸ ਮੌਕੇ ਆਪਣਾ ਫਰੀਕੁਐਂਟ ਫਲਾਇਰ ਪ੍ਰੋਗਰਾਮ ਜਿਹੜਾ ਆ ਉਸ ਨੂੰ ਯੂਜ਼ ਕਰਦੇ ਹੋਏ ਜਿਹੜਾ $6.5 ਬਿਲੀਅਨ ਦਾ ਜਿਹੜਾ ਡੈਟ ਆ ਉਹ 'ਚੋਂ ਨਿਕਲਣ ਦੀ ਕਹਿੰਦੇ ਆ ਉਹ ਕੋਸ਼ਿਸ਼ ਕਰਨ ਜਾ ਰਹੇ ਆ। ਅਟਲਾਂਟਾ ਬੇਸਡ ਜਿਹੜੀ ਡੈਲਟਾ ਏਅਰ ਵਾਲੇ ਆ ਉਹ ਅਮਰੀਕਨ ਤੇ ਯੂਨਾਈਟਿਡ ਵਰਗੀਆਂ ਜਿਹੜੀਆਂ ਕੰਪਨੀਆਂ ਦੇ ਵਾਂਗੂ ਆਪਣਾ ਜਿਹੜਾ ਫਰੀਕੁਐਂਟ ਫਲਾਇਰ ਪ੍ਰੋਗਰਾਮ ਆ ਉਸ ਦੀ ਵਰਤੋਂ ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ। ਯੂਨਾਈਟਿਡ ਦੇ CEO ਨੇ ਬੀਤੇ ਦਿਨੀ ਇਹ ਜਿਹੜਾ ਉਹ ਦੱਸਿਆ ਸੀਗਾ ਵੀ ਕਹਿੰਦੇ ਵੀ ਏਅਰ ਟਰੈਵਲ ਅਜੇ ਵੀ ਘੱਟ ਹੀ ਰਹੇਗਾ
ਜਿੰਨੀ ਦੇਰ ਤੱਕ ਕਹਿੰਦੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਰੋਸਾ ਜਿਹੜਾ ਉਹ ਨਹੀਂ ਆ ਜਾਂਦਾ ਵੀ ਕੋਵਿਡ-19 ਉਹਨਾਂ ਨੂੰ ਨਹੀਂ ਹੋਊਗਾ, ਤੇ ਜਾਂ ਫਿਰ ਜਿੰਨੀ ਦੇਰ ਤੱਕ ਵੈਕਸੀਨ ਜਿਹੜੀ ਆ ਉਹ ਨਹੀਂ ਆ ਜਾਂਦੀ। ਵੈਕਸੀਨ ਨੂੰ ਲੈ ਕੇ ਕਾਫੀ ਜਿਹੜਾ ਆ ਉਹ ਚਰਚਾ ਜਿਹੜੀ ਉਹ ਆਪਾਂ ਦੇਖ ਰਹੇ ਹੈਗੇ ਆ। ਕਈ ਕਹਿੰਦੇ ਵੀ ਬਹੁਤ ਨਜ਼ਦੀਕ ਆ, ਕਈ ਮਾਹਰਾਂ ਦਾ ਮੰਨਣਾ ਆ ਵੀ ਇਸ ਦੇ ਵਿੱਚ ਅਜੇ ਸਮਾਂ ਜਿਹੜਾ ਹੋਰ ਜ਼ਿਆਦਾ ਲੱਗ ਸਕਦਾ ਹੈਗਾ ਆ। ਸੋ ਕੇਅਰਸ ਐਕਟ ਦੇ ਤਹਿਤ ਇਹ ਜਿੰਨੀਆਂ ਵੀ 에ਅਰਲਾਈਨ ਇੰਡਸਟਰੀ ਦੀਆਂ ਕੰਪਨੀਆਂ ਆ ਉਹਨਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਉਹ ਮਿਲੇ ਸੀਗੇ, ਪਰ ਉਹ ਹੁਣ ਸਮਾਂ ਜਿਹੜਾ ਇੱਕ ਹਿਸਾਬ ਦੇ ਨਾਲ ਬੀਤਦਾ ਜਾ ਰਿਹਾ ਆ ਤੇ ਹੁਣ ਲੇਆਫਸ ਵੱਲ ਨੂੰ ਜਿਹੜੀਆਂ ਕੰਪਨੀਆਂ ਆ ਉਹ ਵਧਦੀਆਂ ਜਾ ਰਹੀਆਂ ਆ, ਕਿਉਂਕਿ ਉਸ ਪੱਧਰ ਦੇ ਉੱਤੇ ਲੋਕ ਜਿਹੜਾ ਅਜੇ ਵੀ ਟਰੈਵਲ ਕਰਨਾ ਜਿਹੜਾ ਉਹ ਨਹੀਂ ਚਾਹੁੰਦੇ ਜੀ। ਸੋ ਬਿਲਕੁਲ ਸਾਡਾ ਜਿਹੜਾ ਸਮਾਂ ਆ ਖਬਰਾਂ ਦਾ ਉਹ ਵੀ ਜਿੱਦਾਂ ਸਮਾਪਤੀ ਵੱਲ ਹੈਗਾ, ਤੇ ਆਪਾਂ ਖਬਰ ਸਾਂਝੀ ਕਰਨੀ ਆ ਰਾਜਕਰਮਵੀਰ ਸਿੰਘ ਜੀ। ਆਪਾਂ ਵੀਕਐਂਡ 'ਤੇ ਪੋਰਟਰਵਿਲ ਰੇਡੀਓ ਦੇ ਸੰਬੰਧ ਦੇ ਵਿੱਚ ਗਏ ਸੀ, ਅਤੇ ਉੱਥੇ ਆਪਾਂ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖੀ, ਬਹੁਤ ਹੀ ਸੋਹਣੀ ਬਿਲਡਿੰਗ ਸੀ। ਹਾਂਜੀ ਬਿਲਕੁਲ, ਪੋਰਟਰਵਿਲ ਦੱਸਦੇ ਜਾਈਏ ਵੀ ਇਹ ਜਿਹੜਾ ਇੱਕ ਸ਼ਹਿਰ ਫਰੈਜ਼ਨੋ ਤੇ ਬੇਕਰਸਫੀਲਡ ਦੇ ਵਿਚਕਾਰ ਜੇ ਹੈਗਾ ਆ, ਈਸਟ ਵਾਲੇ ਪਾਸੇ ਨੂੰ ਜਦੋਂ ਤੁਸੀਂ ਉੱਧਰ ਨੂੰ ਜਿਹੜਾ ਉਹ ਜਾਂਦੇ ਆ ਤਾਂ ਉੱਧਰ ਨੂੰ ਤੁਸੀਂ ਜਾਓ ਤਾਂ ਟਲੈਰੀ ਤੋਂ ਮਿਲਦਾ ਉੱਧਰ ਨੂੰ ਖੱਬੇ ਹੱਥ ਨੂੰ ਜਦੋਂ 99 ਤੇ ਤੁਸੀਂ ਜਾਂਦੇ ਆ ਫਰੈਜ਼ਨੋ ਤੋਂ ਬੇਕਰਸਫੀਲਡ ਵੱਲ ਨੂੰ, ਤਾਂ ਉੱਧਰਲੇ ਪਾਸੇ ਨੂੰ ਤੁਸੀਂ ਜਾਂਦੇ ਆ ਤਾਂ ਫਿਰ ਬਾਗ ਹੀ ਬਾਗ ਤੇ ਡੇਅਰੀ ਦਾ ਜਿਹੜਾ ਕਾਫੀ ਜ਼ਿਆਦਾ ਕੰਮ ਹੁੰਦਾ ਹੈ। ਅਤੇ ਉੱਥੇ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਬਿਲਕੁਲ ਕਹਿ ਲਓ ਵੀ ਪਹਾੜੀ ਦੇ ਕਹਿ ਲਓ ਵੀ ਪੈਰਾਂ ਦੇ ਵਿੱਚ ਇੱਕ ਛੋਟਾ ਜਿਹਾ ਇਹ ਫੁੱਟ ਹਿਲਸ ਦੇ ਵਿੱਚ ਉੱਥੇ ਇਹ ਸ਼ਹਿਰ ਹੈਗਾ ਆ। ਹੁਣ ਤਾਂ ਛੋਟਾ ਨਹੀਂ, ਹੁਣ ਤਾਂ ਵੱਡਾ ਜਿਹੜਾ ਆ ਕਾਫੀ ਜਿਹੜਾ ਉਹ ਸ਼ਹਿਰ ਬਣ ਚੁੱਕਾ ਹੋਇਆ ਹੈ। ਦੱਸਦੇ ਸੀ ਕਿ ਉੱਥੇ ਜਿਹੜੇ ਲੋਕ ਕਾਫੀ ਚਿਰ ਤੋਂ ਜਿਹੜੇ ਉਹ ਰਹਿ ਰਹੇ ਨੇ ਵੀ ਤਕਰੀਬਨ ਹੁਣ 50-60 ਹਜ਼ਾਰ ਜਿਹੜੀ ਉੱਥੇ ਦੀ ਪਾਪੂਲੇਸ਼ਨ ਆ ਉਹ ਹੋ ਚੁੱਕੀ ਸੀ। ਇੱਕ ਟਾਈਮ ਦੇ ਉੱਤੇ ਸਟੇਟ ਦਾ ਕਾਫੀ ਵੱਡਾ ਜਿਹੜਾ ਉੱਥੇ ਹਸਪਤਾਲ ਹੁੰਦਾ ਸੀ, ਜਿਹੜਾ ਉੱਥੋਂ ਬਾਅਦ ਦੇ ਵਿੱਚ ਬੰਦ ਹੋ ਗਿਆ, ਅਤੇ ਜੋਬਸ ਵੀ ਤੁਸੀਂ ਦੇਖੋ ਉਹਦੇ ਕਰਕੇ ਜਿਹੜੀਆਂ ਓਬਵੀਅਸਲੀ ਜਿਹੜੀਆਂ ਲਾਸ ਹੋਈਆਂ ਹੋਣਗੀਆਂ, ਪਰ ਉਸ ਤੋਂ ਬਾਅਦ ਦੇ ਵਿੱਚ ਵਾਲਮਾਰਟ ਦਾ ਵੇਅਰ ਹਾਊਸ ਵਗੈਰਾ ਜਿਹੜਾ ਉਹ ਜ਼ਰੂਰ ਉੱਥੇ ਉਹ ਆਇਆ ਹੈਗਾ ਆ। ਸੋ ਪਰ ਉੱਥੇ ਆਪਣੇ ਕਹਿ ਲਓ ਵੀ ਤਕਰੀਬਨ 35-40 ਜਿਹੜੇ ਕਹਿੰਦੇ ਵੀ ਸਿੱਖ ਪਰਿਵਾਰ ਹੈਗੇ ਨੇ, ਉਹ ਮਿਲ ਜੁਲ ਕੇ ਉੱਥੇ ਉਹਨਾਂ ਦੇ ਦੁਆਰਾ ਇੱਕ ਗੁਰਦੁਆਰਾ ਜਿਹੜਾ ਉਹ ਸਥਾਪਿਤ ਕੀਤਾ ਗਿਆ ਹੋਇਆ ਆ। ਉੱਥੇ ਉਹਨਾਂ ਨੇ ਬੜੀ ਸੋਹਣੀ ਸ਼ਾਨਦਾਰ ਜਿਹੜੀ ਆ ਉਸ ਦੀ ਬਿਲਡਿੰਗ ਸੁੰਦਰ ਜਿਹੜੀ ਉਹ ਬਣਾਈ ਹੋਈ ਆ। ਉੱਥੋਂ ਦੇ ਜਿਹੜੇ ਮੇਨ ਜਿਹੜੇ ਸੇਵਾਦਾਰ ਸੀਗੇ ਬਲਵਿੰਦਰ ਸਿੰਘ ਜੀ, ਉਹ ਵੀ ਆਪਣੇ ਨਾਲ ਉੱਥੇ ਮੁਲਾਕਾਤ ਉਹਨਾਂ ਦੀ ਹੋਈ। ਉਹਨਾਂ ਨੇ ਗੱਲਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਕੀਤੀਆਂ, ਦੱਸਿਆ ਉੱਥੇ ਵੀ ਕਿੱਦਾਂ ਜਿਹੜੇ ਸਾਰੇ ਲੋਕ ਮਿਲ ਜੁਲ ਕੇ ਸਦਭਾਵਨਾ ਦੇ ਨਾਲ ਜਿਹੜੇ ਉਹ ਰਹਿੰਦੇ ਨੇ। ਫਿਰ ਉੱਥੋਂ ਦੇ ਜਿਹੜੇ ਸੀਗੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਮੇਟੀ 'ਚੋਂ ਪਿਆਰਾ ਸਿੰਘ ਪੰਨੂ, ਡਾਕਟਰ ਪੰਨੂ ਜਿਹੜੇ ਆ ਉਹ ਵੀ ਉੱਥੇ ਆਪਾਂ ਨੂੰ ਜਿਹੜੇ ਮਿਲੇ ਸੀ, ਉਹਨਾਂ ਨੇ ਵੀ ਇਹ ਗੱਲਾਂ ਜਿਹੜੀਆਂ ਉਹ ਦੱਸੀਆਂ। ਸੋ ਜਿਹੜਾ ਵੀ ਕੋਈ ਉਸ ਪਾਸੇ ਇਲਾਕੇ ਨੂੰ ਗਿਆ ਹੋਵੇ ਤਾਂ ਉੱਥੇ ਗ੍ਰੈਂਡ ਐਵੀਨਿਊ ਕਰਕੇ ਹੈਗੀ ਆ, ਉਹਦੇ ਉੱਤੇ ਹੀ ਜਿਹੜਾ ਮੇਨ ਰੋਡ ਦੇ ਉੱਤੇ ਹੀ ਇਹ ਗੁਰਦੁਆਰਾ ਸਾਹਿਬ ਸਥਿਤ ਆ। ਜ਼ਰੂਰ ਜਿਹੜਾ ਉੱਥੇ ਦਰਸ਼ਨ ਜ਼ਰੂਰ ਕਰਕੇ ਆਓ। ਵਾਲਮਾਰਟ ਦਾ ਡਿਸਟ੍ਰੀਬਿਊਸ਼ਨ ਸੈਂਟਰ ਆ ਜ਼ਰੂਰ। ਸੋ ਆਪਾਂ ਨੂੰ ਜਾਣਾ ਆਉਣਾ ਚਾਹੀਦਾ, ਜਦੋਂ ਵੀ ਕਿਤੇ ਗਏ ਤੁਹਾਨੂੰ ਗੁਰੂ ਘਰ ਦਿਸਦਾ, ਜ਼ਰੂਰ ਉੱਥੇ ਕਾਰ ਆ, ਟਰੱਕ ਆ, ਜੋ ਵੀ ਆ ਪਾਰਕ ਕਰਕੇ ਜ਼ਰੂਰ ਜਾਓ। ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਰਾਜਕਰਮਵੀਰ ਸਿੰਘ ਜੀ ਵੀ 35 ਤੋਂ 40 ਫੈਮਲੀਆਂ ਤੇ ਇੰਨੀ ਸੋਹਣੀ ਬਿਲਡਿੰਗ ਬਣਾਈ, ਤੇ ਕਹਿੰਦੇ ਵੀ ਸਾਡੇ ਲੋਨ 1 ਸੈਂਟ ਦਾ ਵੀ ਨਹੀਂ ਹੈਗਾ। ਸੋ ਬਹੁਤ ਵਧੀਆ ਗੱਲ ਹੈਗੀ ਆ। ਬਿਲਕੁਲ ਜੀ, ਉਹਦੀ ਵੀਡੀਓ ਜਿਹੜੀ ਆ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਰਿਲੀਜ਼ ਕਰਾਂਗੇ, ਤੇ ਤੁਸੀਂ ਜਿਹੜਾ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਉਹਨੂੰ ਜਾਂ YouTube ਤੇ ਦੇਖ ਸਕੋਗੇ। ਜੀ ਬਿਲਕੁਲ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਉੱਥੇ ਜਿਹੜੀ ਗੱਲਬਾਤ ਆਪਾਂ ਕੀਤੀ ਆ ਉਹ ਵੀ ਜਿਹੜੀ ਉਹ ਤੁਹਾਨੂੰ ਉਸ ਦੇ ਵਿੱਚ ਉਹ ਸੁਣਾਵਾਂਗੇ। ਸੋ ਜ਼ਰੂਰ ਜੇ ਕੋਈ ਉੱਧਰ ਨੂੰ ਗਿਆ ਹੋਵੇ ਤਾਂ ਜ਼ਰੂਰ ਉਸ ਨੂੰ ਦੇਖ ਕੇ ਜ਼ਰੂਰ ਆਵੇ, ਦਰਸ਼ਨ ਜਿਹੜਾ ਉਹ ਜ਼ਰੂਰ ਕਰਕੇ ਆਵੇ, ਕਿਉਂਕਿ ਜਦੋਂ ਇੱਦਾਂ ਸਮਾਲ ਕਮਿਊਨਿਟੀਜ਼ ਦੇ ਇਲਾਕਿਆਂ ਦੇ ਵਿੱਚ ਤੁਸੀਂ ਜਾਂਦੇ ਆ ਤੇ ਉਹ ਮਿਲਦੇ ਵੀ ਬਹੁਤ ਪਿਆਰ ਦੇ ਨਾਲ, ਅਤੇ ਉਹਨਾਂ ਨੂੰ ਚਾਅ ਚੜ੍ਹਦਾ ਆ ਵੀ ਸਾਰੇ ਜਾਣੇ ਕੋਈ ਦੂਰੋਂ ਨੇੜਿਓਂ ਜਿਹੜਾ ਆ ਉਹ ਕੋਈ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਚੱਲ ਕੇ ਆਇਆ। ਸਾਨੂੰ ਹੈਰਾਨੀ ਵੀ ਬੜੀ ਹੋਈ ਕਿਉਂਕਿ ਉਸ ਟਾਊਨ 'ਚ ਗਏ ਵੀ 60% ਪਾਪੂਲੇਸ਼ਨ ਸਪੈਨਿਸ਼ ਆ ਉੱਥੇ, ਤੇ ਵੀ ਇੱਥੇ ਐਡੀ ਵੱਡੀ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਦੀ ਇੱਕ ਹੋ ਸਕਦੀ ਆ, ਕੋਈ ਆਪਾਂ ਸੁਣਿਆ ਵੀ ਨਹੀਂ ਵੀ ਇੰਨੇ ਸਿੱਖ ਉੱਥੇ ਰਹਿੰਦੇ ਆ। ਰਾਈਟ ਜੀ ਬਿਲਕੁਲ, ਇਹ ਜਿਹੜਾ ਕਿ ਚੰਗੀ ਚੀਜ਼ ਆ, ਕਿਉਂਕਿ ਜਿੱਥੇ ਜਾਂਦੇ ਨੇ ਸਿੱਖ ਉਹਨਾਂ ਨੇ ਆਪਣਾ ਜਿਹੜਾ ਥਾਂ ਤਾਂ ਬਣਾਉਣਾ ਹੈ, ਕਿਉਂਕਿ ਇਹ ਇੱਕ ਬਹੁਤ ਜ਼ਰੂਰੀ ਜਿਹੜੀ ਇੱਕ ਚੀਜ਼ ਹੈਗੀ ਆ ਆਪਸੀ ਜਿਹੜਾ ਮਿਲਣ ਦੇ ਲਈ, ਤੇ ਜਿਹੜੇ ਵੀ ਸਾਰਿਆਂ ਨੂੰ ਜਿਹੜੀ ਆਪਸ ਦੇ ਵਿੱਚ ਮੁਲਾਕਾਤ ਕਰਨ ਦਾ ਜਿਹੜਾ ਇੱਕ ਸੋਹਣਾ ਮੌਕਾ ਜਿਹੜਾ ਉਹ ਮਿਲ ਜਾਂਦਾ ਆ। ਤੇ ਵਧੀਆ ਜਿਹੜੀ ਇਹ ਚੀਜ਼ ਹੈ, ਸਾਰੇ ਮਿਲ ਜੁਲ ਕੇ ਜਿਹੜੇ ਉੱਥੇ ਰਹਿ ਰਹੇ ਆ। ਤੇ ਜ਼ਰੂਰ ਇੱਦਾਂ ਦੇ ਵੀ ਹੋਰ ਬਹੁਤ ਸਾਰੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਇੱਦਾਂ ਜਿਹੜੇ ਹੋਣਗੇ। ਚਲੋ ਜਦੋਂ ਕਿਤੇ ਵੀ ਜਿੱਥੇ ਵੀ ਜਾਣ ਦਾ ਸਾਨੂੰ ਮੌਕਾ ਮਿਲਦਾ ਰਹੂਗਾ ਤੇ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਤੇ ਆਪਣੇ ਜਿਹੜੇ ਫੇਸਬੁੱਕ YouTube ਦੇ ਉੱਤੇ ਜਿਹੜੇ ਚੈਨਲ ਦੇ ਉੱਤੇ ਜੁੜੇ ਹੋਏ ਸਬਸਕ੍ਰਾਈਬਰ ਨੇ, ਫੈਨਸ ਨੇ, ਉਹਨਾਂ ਨੂੰ ਉੱਥੋਂ ਦੇ ਵੀ ਜਿਹੜੀਆਂ ਚੀਜ਼ਾਂ ਉਹ ਦਿਖਾਉਂਦੇ ਰਹਾਂਗੇ ਜੀ। ਸੋ ਇੱਕ ਵਾਰੀ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਸਾਰਿਆਂ ਨੂੰ ਬੇਨਤੀ ਆ ਵੀ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ,
ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਤੁਸੀਂ YouTube ਦੇ ਉੱਤੇ ਵੱਖ-ਵੱਖ ਸਮੇਂ ਦੇ ਉੱਤੇ ਦੇਖ ਸਕਦੇ ਆ। ਇਸੇ ਤਰ੍ਹਾਂ ਇੰਸਟਾਗ੍ਰਾਮ ਨੂੰ ਵੀ ਜਿਹੜਾ ਜੁਆਇਨ ਕਰੋ। ਜਿੰਨੇ ਵੀ ਪ੍ਰੋਗਰਾਮ ਆਪਾਂ ਟਰਾਈ ਕਰ ਰਹੇ, ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਆ ਉਹ YouTube ਦੇ ਉੱਤੇ ਤੁਸੀਂ ਦੇਖ ਸਕੋ, ਤਾਂ ਕਿ ਕੀ ਹੁੰਦਾ ਵੀ ਕਈ ਵਾਰੀ ਕੋਈ ਬੰਦਾ ਕੰਮ 'ਤੇ ਆ ਜਾਂ ਕਿਤੇ ਬਿਜ਼ੀ ਆ, ਡਿਫਰੈਂਟ ਟਾਈਮ 'ਤੇ ਦੇਖ ਸਕਦਾ ਹੈਗਾ। ਰੇਡੀਓ 'ਤੇ ਤਾਂ ਤੁਸੀਂ ਲਾਈਵ ਜਿਹੜੇ ਆ ਸਾਡੇ ਪ੍ਰੋਗਰਾਮ ਸਾਰੇ ਸੁਣ ਹੀ ਸਕਦੇ ਹੋ। ਜੀ ਬਿਲਕੁਲ। ਤੇ ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਜਾਣ ਤੋਂ ਪਹਿਲਾਂ ਦੱਸ ਦਈਏ ਲੂਜ਼ੀਆਨਾ ਵਾਲਿਆਂ ਦੇ ਲਈ ਇੱਕ ਮਾੜੀ ਖਬਰ ਜਿਹੜੀ ਉਹ ਹੈਗੀ ਆ, ਇੱਕ ਹੋਰ ਹਰੀਕੇਨ ਜਿਹੜਾ ਸਟੋਰਮ ਆ ਉਧਰ ਨੂੰ ਜਿਹੜਾ ਉਹ ਵੱਧ ਰਿਹਾ ਆ। ਜੇ ਥੋੜ੍ਹੇ ਦਿਨ ਹੀ ਹੋਏ ਸੀ ਹਰੀਕੇਨ ਲੌਰਾ ਨੇ ਟੈਕਸਸ ਤੇ ਲੂਜ਼ੀਆਨਾ ਦੇ ਜਿਹੜੇ ਆ ਉਹ ਖੇਤਰ ਦੇ ਵਿੱਚ ਤਬਾਹੀ ਜਿਹੜੀ ਉਹ ਮਚਾਈ ਸੀ, ਤੇ ਹੁਣ ਟ੍ਰੋਪੀਕਲ ਸਟੋਰਮ ਸੈਲੀ ਜਿਸ ਦਾ ਨਾਮ ਰੱਖਿਆ ਗਿਆ ਆ, ਉਹ ਕਹਿੰਦੇ ਵੀ ਸ਼ਾਇਦ ਹਰੀਕੇਨ ਦੇ ਜਿਹੜੀ ਸਪੀਡ ਤੱਕ ਜਿਹੜਾ ਉਹ ਪਹੁੰਚ ਸਕਦਾ ਹੈ, ਤੇ ਲੂਜ਼ੀਆਨਾ, ਐਲਾਬਾਮਾ ਤੇ ਮਿਸੀਸਿਪੀ ਦੇ ਉੱਤੇ ਇਸ ਦਾ ਵਾਰ ਜਿਹੜਾ ਉਹ ਹੋ ਸਕਦਾ ਆ। ਤੇ ਇਹਦੇ ਕਰਕੇ ਕਹਿੰਦੇ ਵੀ ਕਾਫੀ ਜ਼ਿਆਦਾ ਪਾਣੀ ਦਾ ਸਰਜ ਜਿਹੜਾ ਆ ਤੇ ਫਲੱਡਿੰਗ ਆ ਉਹ ਆ ਸਕਦੀ ਆ। ਲਾਈਫ ਥ੍ਰੈਟਨਿੰਗ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਆਖੀ ਜਾ ਰਹੀ ਹੈ, ਕਿਉਂਕਿ ਆਪਾਂ ਆਲਰੇਡੀ ਦੇਖ ਰਹੇ ਹੈਗੇ ਆ ਵੀ ਇੱਕ ਜਿਹੜਾ ਹੁਣੇ ਹੋ ਕੇ ਹਟਿਆ ਕੁਛ ਵੀਕ ਪਹਿਲਾਂ ਹੀ, ਅਜੇ ਉਸ ਦੀ ਮਾਰ ਹੀ ਜਿਹੜੀ ਉਹ ਨਹੀਂ ਹਟੀ, ਤੇ ਆਲਰੇਡੀ ਜਿਹੜਾ ਦੂਜੇ ਪਾਸਿਓਂ ਇੱਕ ਹੋਰ ਮਾਰ ਜਿਹੜੀ ਹਰੀਕੇਨ ਦੀ ਇੱਕ ਸਟੋਰਮ ਦੀ ਜਿਹੜੀ ਉਹ ਆ ਰਹੀ ਹੈਗੀ ਆ। ਉੱਥੇ ਲੋਕਾਂ ਨੂੰ ਉਹਨਾਂ ਨੇ ਐਡਵਾਈਜ਼ਰੀਜ਼ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਨੇ ਵੀ ਭਾਈ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਤੁਹਾਨੂੰ ਪਹੁੰਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਜੀ। ਇੱਕ ਹੋਰ ਬੇਨਤੀ ਕਰਨੀ ਆ, ਹੁਣ ਆਪਾਂ ਆਉਣ ਵਾਲੇ 15-16 ਦਿਨ ਜ਼ਰੂਰ ਲਗਾਤਾਰ ਹਰ ਸ਼ੋਅ ਦੇ ਵਿੱਚ ਕਰਦੇ ਰਹਾਂਗੇ। ਜਿਹੜੇ ਵੀ ਕਿਸੇ ਭੈਣ ਭਰਾ ਨੇ US ਸੈਂਸਸ ਨਹੀਂ ਭਰੀ, ਪਲੀਜ਼ ਉਹਨੂੰ ਭਰੋ, ਕਿਉਂਕਿ ਸਤੰਬਰ 30 ਜਿਹੜੀ ਆ ਲਾਸਟ ਡੇਟ ਆ। ਤੁਹਾਡੇ ਘਰਾਂ 'ਚ ਫਾਰਮ ਆ ਗਏ ਹੈਗੇ ਆ, ਜਿਨ੍ਹਾਂ ਨੇ ਭਰ ਦਿੱਤੇ ਉਹ ਠੀਕ ਆ, ਜਿਨ੍ਹਾਂ ਨੇ ਨਹੀਂ ਭਰੇ ਤੁਸੀਂ ਆਨਲਾਈਨ ਜਾ ਕੇ ਭਰ ਸਕਦੇ, ਜਾਂ ਜਿਨ੍ਹਾਂ ਨੇ ਭਰੇ ਆ ਉਹਨਾਂ 'ਚ ਕਰੈਕਸ਼ਨ ਕਰਨੀ ਆ, ਅਦਰ 'ਚ ਜਾ ਕੇ ਸਿੱਖ ਲਿਖਣਾ ਆ, ਤਾਂ ਕਿ ਤੁਹਾਡੀ ਕਾਊਂਟਿੰਗ ਹੋ ਸਕੇ ਵੀ ਇੰਨੇ ਸਿੱਖ ਇੰਨੇ ਪੰਜਾਬੀ ਜਿਹੜੇ ਹੈਗੇ ਆ USA ਦੇ ਵਿੱਚ ਰਹਿ ਰਹੇ ਹੈਗੇ ਆ। ਉਹਨਾਂ ਦੇ ਫਿਰ ਬੈਨੀਫਿਟਸ ਬਹੁਤ ਹੁੰਦੇ। ਬੈਨੀਫਿਟ ਇਸ ਤਰ੍ਹਾਂ ਆ, ਕਈ ਵਾਰ ਲੈਂਗੁਏਜ ਦੇ ਵਿੱਚ ਹੁੰਦਾ ਆ ਵੀ ਜੀ ਇੰਨੇ ਹਜ਼ਾਰ ਜਾਂ ਇੰਨੇ ਲੱਖ ਇਸ ਸ਼ਹਿਰ ਦੇ ਵਿੱਚ ਹੈਗੇ ਆ, ਅਤੇ ਫਿਰ ਉਹਨਾਂ ਨੂੰ ਫਿਰ ਪੰਜਾਬੀ ਦੇ ਵਿੱਚ ਵੀ ਸਾਰੇ ਜਿਹੜੇ ਡਾਕੂਮੈਂਟ ਆ ਸਿਟੀ ਨੂੰ ਦੇਣੇ ਪੈਂਦੇ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਵੀ ਆਪਾਂ ਇੱਕ YouTube ਤਿਆਰ ਕਰ ਰਹੇ ਹੈਗੇ ਆ, ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਉਹਦੇ 'ਤੇ ਪਾ ਦਾਂਗੇ, ਤਾਂ ਕਿ ਤੁਸੀਂ ਉਹਦੇ ਵੱਲ ਦੇਖ ਕੇ ਫਾਰਮ ਭਰ ਸਕੋ। ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਦੱਸਦੇ ਜਾਈਏ ਇਸ ਦੇ ਵਿੱਚ ਹਰ ਇੱਕ ਜਾਣਾ ਐਲੀਜੀਬਲ ਆ, ਚਾਹੇ ਤੁਹਾਡੇ ਕੋਲ ਪੇਪਰ ਵਰਕ ਹੈਗਾ ਆ, ਚਾਹੇ ਤੁਸੀਂ ਗ੍ਰੀਨ ਕਾਰਡ ਆ, ਚਾਹੇ ਤੁਸੀਂ ਵਰਕ ਪਰਮਿਟ ਵਾਲੇ ਆ, ਚਾਹੇ ਤੁਸੀਂ ਸਿਟੀਜ਼ਨ ਆ, ਚਾਹੇ ਤੁਸੀਂ ਅਸਾਈਲਮ ਦਾ ਕੇਸ ਅਪਲਾਈ ਕਰ ਦਿੱਤਾ ਆ ਜਾਂ ਤੁਸੀਂ ਅਜੇ ਕਰਨਾ ਆ, ਵੀ ਤੁਹਾਨੂੰ ਚਾਹੇ ਅਨਡਾਕੂਮੈਂਟਡ ਕੋਈ ਕਾਗਜ਼ ਹੈਗਾ ਆ ਚਾਹੇ ਨਹੀਂ ਹੈਗਾ। ਜਦੋਂ ਜਿਸ ਨੇ ਅਮਰੀਕਾ ਦੇ ਵਿੱਚ ਰਹਿਣਾ ਆ, ਜਿਸ ਨੇ ਸੋਚਿਆ ਆ ਤੱਕਿਆ ਵੀ ਆਪਾਂ ਇੱਥੇ ਹੀ ਆ ਰਹਿਣਾ ਹੀ ਆ, ਤੇ ਜਿਹੜੇ ਆਲਰੇਡੀ ਰਹਿ ਰਹੇ ਆ ਉਹਨਾਂ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਇਹ ਸੈਂਸਸ ਮਰਦਮਸ਼ੁਮਾਰੀ ਆ ਉਹ ਭਰਨੀ ਜਿਹੜੀ ਉਹ ਜ਼ਰੂਰੀ ਆ, ਤਾਂ ਜੋ ਸਹੀ ਤਰੀਕੇ ਦੇ ਨਾਲ ਕਾਊਂਟਿੰਗ ਜਿਹੜੀ ਆ ਉਹ ਹੋ ਸਕੇ। ਜਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਰਹਿੰਦੇ ਆ ਉਹਨਾਂ ਸਾਰੇ ਇਲਾਕਿਆਂ ਦੀਆਂ ਸਹੂਲਤਾਂ ਦੇ ਉੱਤੇ ਇਸ ਚੀਜ਼ ਦਾ ਉੱਤੇ ਜਿਹੜਾ ਉਹ ਸਭ ਤੋਂ ਵੱਡਾ ਜਿਹੜਾ ਅਸਰ ਆ ਉਹ ਹੁੰਦਾ ਆ। ਸੋ ਬਿਲਕੁਲ, ਨਾਲੇ ਰਾਜਕਨਵੀਰ ਸਿੰਘ ਜੀ ਵੀ ਇਹ 10 ਸਾਲਾਂ ਬਾਅਦ ਹੁੰਦੀ ਆ, ਜੀ ਹਰ 10 ਸਾਲ ਬਾਅਦ। ਫਿਰ ਸੋ ਮੌਕਾ ਪਤਾ ਨਹੀਂ ਹੁਣ ਅਗਲੇ 10 ਸਾਲਾਂ ਨੂੰ ਸਾਡਾ ਆਉਣਾ ਜਾਂ ਨਹੀਂ ਆਉਣਾ, ਤੇ ਇਸ ਕਰਕੇ ਜ਼ਰੂਰੀ ਬਹੁਤ ਆ ਇਹ। ਜੀ ਬਿਲਕੁਲ ਜੀ, ਇੰਪੋਰਟੈਂਸ ਨੂੰ ਜਿਹੜਾ ਸਮਝੋ। ਅਖੀਰਲਾ 15 ਦਿਨ ਰਹਿ ਗਏ ਆ, ਸੋ ਇਹ ਹਮਲਾ ਜਿਹੜਾ ਉਹ ਮਾਰੋ। ਇੱਕ ਦੂਜੇ ਨੂੰ ਜ਼ਰੂਰ ਪੁੱਛ ਲਓ ਵੀ ਤੁਸੀਂ ਭਰ ਦਿੱਤਾ ਆ ਨਹੀਂ ਭਰਿਆ, ਜੇ ਭਰਨ ਦੇ ਵਿੱਚ ਸਹਾਇਤਾ ਚਾਹੀਦੀ ਹੈ ਇੱਕ ਦੂਜੇ ਦੀ ਜਿਹੜੀ ਉਸ ਦੇ ਵਿੱਚ ਉਹ ਮਦਦ ਕਰੋ, ਤਾਂ ਜੋ ਜਿਹੜੇ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਕਾਊਂਟ ਹੋ ਸਕਣ, ਸਾਰੇ ਜਾਣੇ ਗਿਣੇ ਜਾ ਸਕਣ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਮਿਲਦੇ ਹਾਂ ਸ਼ਾਮ ਦੇ ਜਿਹੜੇ ਅਪਡੇਟ ਅਮਰੀਕਾ ਦੇ ਉਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ। ਉਸ ਤੋਂ ਬਾਅਦ ਦੇ ਵਿੱਚ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਉਹ ਹੋਵੇਗਾ ਕੁਝ ਗੱਲਾਂ ਕੁਝ ਗੀਤ। 2 ਤੋਂ ਲੈ ਕੇ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ। ਫਿਰ 5:40 ਦੇ ਉੱਤੇ ਪ੍ਰੋਗਰਾਮ ਆਵੇਗਾ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜੇ ਸ਼ਾਮ ਦੇ ਦਮਾਨ ਜਿਹੜੇ ਆ ਉਹ ਗੁਰਬਾਣੀ ਆਪਾਂ ਉਹ ਸਰਵਣ ਕਰਾਂਗੇ। 8 ਵਜੇ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ ਪੇਸ਼ ਕੀਤਾ ਜਾਊਗਾ ਜਿਹੜਾ ਖਬਰ ਤੇ ਨਜ਼ਰ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ